हाँ जी, सब तो पहला तो जी अस्सलाम वालेकुम, सत श्री अकाल जी। किद्दां जी सारे वीर। उम्मीद करदा कि तुसीं सारे वधिया होवोगे। मालक सारिਆਂ ਦੇ ਉੱਤੇ ਆਪਣੀ ਰਹਿਮਤ ਕਰੇ जी। मैं जी ਤੁਹਾਡਾ अपना वीर राणा खालिद मकबूल ਤੇ ਮੇਰੇ ਨਾਲ ਰਾਣਾ ਅਸਲਮ ਖਾਨ ਵਕਾਰ ਸਾਹਿਬ ਜੀ। ਪਿੱਪਲ ਵਾਲੇ ਸਟੂਡੀਓ ਤੋਂ ਅਸੀਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ। ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਸਤ ਬਿਸਮਿਲ੍ਲਾ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਨਾ, ਵੇਖਣ ਨੂੰ ਤਾਂ ਇਹ ਲੱਗਦਾ ਕੋਈ ਹਲਕਾ ਫੁਲਕਾ ਜਿਹਾ ਹੀ ਮੌਜੂ, ਪਰ ਜੇ ਇਹਦੇ ਉੱਤੇ ਪੂਰੀ ਗੌਰ ਕੀਤੀ ਜਾਵੇ ਨਾ ਤੇ ਮੇਰੇ ਖਿਆਲ ਦੇ ਵਿੱਚ ਰਾਣਾ ਸਾਹਿਬ ਇਹ ਸਭ ਤੋਂ ਇਸ ਵੇਲੇ ਦਾ ਨਾ ਸਭ ਤੋਂ ਵੱਡਾ ਮਸਲਾ ਸਾਡਾ ਇਹ ਆ ਵੀ ਸਾਡੇ ਜਿਹੜੀ ਅੱਜ ਕੱਲ ਦੀ ਪੌਦ 15 ਸਾਲ ਤੋਂ ਜਿਹੜੇ ਨਿੱਕੇ ਸਾਡੇ ਨਿਆਣੇ ਆ ਨਾ, ਉਹ ਸਿਹਤ ਦੇ ਹਵਾਲੇ ਨਾਲ ਜਿਹੜੇ ਇਸ ਤੋਂ ਪਿਛਲਾ ਪੂਰ ਸੀ ਉਸ ਤੋਂ ਕਮਜ਼ੋਰ ਆ। ਜਿਹੜਾ ਇਸ ਤੋਂ ਪਿਛਲਾ ਪੂਰ ਸੀ ਉਹ ਪਿਛਲੇ ਪੂਰ ਨਾਲੋਂ ਕਮਜ਼ੋਰ ਸੀ। ਮੈਂ ਦੇਖਿਆ ਕਿ ਅੱਜ ਕੱਲ ਖੁਰਾਕ ਤੇ ਇੰਨੀ ਜਿੱਦਤ ਹੋਣ ਦੇ ਬਾਵਜੂਦ ਆ ਨਵੀਆਂ ਖੁਰਾਕਾਂ ਦੀ ਮੈਂ ਗੱਲ ਕਰਦਾ, ਪੁਰਾਣੀਆਂ ਦੀ ਤਾਂ ਫਿਰ ਤੁਹਾਨੂੰ ਦੱਸਾਂਗੇ ਹੁਣ ਵੀਡੀਓ ਦੇ ਵਿੱਚ ਵੀ ਜਿਹੜੀਆਂ ਸਾਡੀਆਂ ਇੰਨੀਆਂ ਨਵੀਂ ਤੇ ਇੰਨੀ ਬਿਹਤਰੀਨ ਖੁਰਾਕ ਜਿਹਨੂੰ ਅਸੀਂ ਗਿਣਦੇ ਆ, ਜਦੀਦ ਦੌਰ ਹੋਣ ਦੇ ਬਾਵਜੂਦ ਵੀ 4-4 ਸਾਲ ਦੇ ਨਿਆਣਿਆਂ ਨੂੰ ਜਿਹੜੀਆਂ ਨਾ ਮੋਟੀਆਂ ਐਨਕਾਂ ਲੱਗੀਆਂ ਹੋਈਆਂ ਮੈਂ ਵੇਖੀਆਂ, ਤੇ 6-6 ਸਾਲ ਦੇ ਜਿਹੜੇ ਨਿਆਣੇ ਆ ਨਾ, ਡਾਕਟਰ ਉਹਨਾਂ ਨੂੰ ਕਣਕ ਦੀ ਰੋਟੀ ਤੋਂ ਮਨਾ ਕਰ ਰਹੇ ਆ। ਕੋਈ ਕਹਿੰਦਾ ਤੂੰ ਮੱਕੀ ਨਹੀਂ ਖਾਣੀ, ਕੋਈ ਕਹਿੰਦਾ ਤੂੰ ਕਣਕ ਨਹੀਂ ਖਾਣੀ। ਆਖਰ ਇਹਨਾਂ ਸਾਡੀ ਖੁਰਾਕਾਂ ਦੇ ਵਿੱਚ ਇਹੋ ਜਿਹਾ ਕੀ ਆ ਗਿਆ ਵੀ ਸਾਡੇ ਨਿਆਣੇ ਜਿਹੜੇ ਆ ਵੀ ਇਹਨਾਂ ਨੂੰ ਖਾ ਨਹੀਂ ਸਕਦੇ। ਜਿਹੜਾ ਪਿਛਲਾ ਪੂਰ ਸੀ, ਤੁਸੀਂ ਜ਼ਿਆਦਾ ਦੂਰ ਨਾ ਜਾਓ ਰਾਣਾ ਸਾਹਿਬ, ਥੋੜਾ ਜਿਹਾ ਆਪਾਂ ਪਿੱਛੇ ਜਾਈਏ, ਸਾਡੇ ਵਾਲਾ ਦੌਰ ਹੀ ਸਾਡੇ ਤੋਂ ਪਿਛਲਾ ਤਾਂ ਬਹੁਤ ਸਿਹਤਮੰਦ ਸੀ ਨਾ, ਜਿਹੜੇ ਲੱਕੜ ਵੀ ਕਹਿੰਦੇ ਆ ਵੀ ਉਹਨਾਂ ਨੂੰ ਉਹ ਵੀ ਹਜਮ ਹੋ ਜਾਂਦੇ ਸੀ। ਫਿਰ ਅਸੀਂ ਆ ਗਏ, ਅਸੀਂ ਆਪਣੀ ਗੱਲ ਕਰਾਂਗੇ ਵੀ ਸਾਨੂੰ ਜਰਾਸੀਮਾਂ ਦਾ ਕੋਈ ਨਹੀਂ ਰਾਣਾ ਸਾਹਿਬ ਪਤਾ ਸੀਗਾ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਵੀ ਸਫਾਈ ਨਹੀਂ ਰੱਖਣੀ ਚਾਹੀਦੀ, ਪਰ ਉਹ ਗੌਰ ਕੋਈ ਨਹੀਂ ਸੀ ਵੀ ਮੈਂ ਕਹਿੰਦਾ ਵੀ ਸਲੇਟ ਹੋਣੀ ਰਾਣਾ ਸਾਹਿਬ, ਉਹਦੇ ਉੱਤੇ ਲਿਖਣਾ, ਹੱਥ ਨਾਲ ਥੁੱਕ ਸਿੱਟ ਕੇ ਜਨਾਬ ਜੀ ਉਹਨੂੰ ਮਿਟਾ ਦੇਣਾ। ਮੈਂ ਕਹਿੰਦਾ ਜੇ ਅੱਜ ਕੋਈ ਨਿਆਣਾ ਕਰੇ ਤਾਂ ਮੇਰੇ ਖਿਆਲ ਵੀ ਘਿਣ ਵੀ ਆਊਗੀ ਤੇ ਇਹਦੇ ਤੋਂ ਮਨਾ ਵੀ ਕੀਤਾ ਜਾਊਗਾ ਵੀ ਜਰਾਸੀਮਾਂ ਤੇ ਇੰਜ ਤੇ ਇੰਜ। ਉਹ ਮੈਂ ਕਈ ਵੀਡੀਓ ਦੇ ਵਿੱਚ ਦੇਖਿਆ ਨਾ ਵੀ ਜੇ ਫੂਕ ਵੀ ਮਾਰ ਦੋ ਨਾ ਤੇ ਲੋਕ ਕਹਿੰਦੇ ਆ ਵੀ ਇਹਦੇ ਨਾਲ ਇੰਨੇ ਇਹਤਿਆਤ ਕਰਦਿਆਂ ਹੋਇਆਂ ਵੀ ਅਸੀਂ ਇੰਨੇ ਬਿਮਾਰ ਕਿਉਂ ਆ। ਸਾਡੇ ਦੌਰ ਦੀ ਗੱਲ ਆ, ਮੈਂ ਦੂਰ ਦੀ ਗੱਲ ਨਹੀਂ ਕਰਦਾ ਵੀ ਸਾਡੇ ਤਾਂ ਬਾਹਰ ਕੋਈ ਵਾਲਦ ਸਾਹਿਬ ਨਾ ਕੋਈ ਸਾਡਾ ਸਕੂਲ ਤੋਂ ਬਾਹਰ ਇੰਤਜ਼ਾਰ ਕਰਦਾ ਹੁੰਦਾ ਸੀ, ਨਾ ਕੋਈ ਸਾਨੂੰ ਛੱਡ ਕੇ ਆਂਦਾ ਸੀ। ਜ਼ਾਰੀ ਗੱਲ ਆ, ਜਿਹੜੇ ਆਹ ਵੀਡੀਓ ਸਾਡੇ ਵੀਰ ਦੇਖ ਰਹੇ ਹੋਣੇ ਆ, ਇਹਨਾਂ ਦਾ ਵੀ ਇਹੀ ਹਿਸਾਬ ਕਿਤਾਬ ਹੋਣਾ। ਬਸਤੇ ਦੇ ਵਿੱਚ ਟਿਫਨਾਂ ਦੇ ਵਿੱਚ ਆਮਲੇਟ ਕੋਈ ਨਹੀਂ ਸੀਗੇ, ਅੰਡੇ ਉਬਲੇ ਹੋਏ ਕੋਈ ਨਹੀਂ ਸੀਗੇ, ਇਹ ਨੂਡਲ ਕੋਈ ਨਹੀਂ ਸੀਗੇ, ਸਪੈਗਟੀ ਕੋਈ ਨਹੀਂ ਸੀਗੀ, ਟਿਫਨ ਫੁੱਲ ਫਲੱਜ ਨਾਲ ਪਾਣੀ ਦੀ ਬੋਤਲ ਕੋਈ ਨਹੀਂ ਹੁੰਦੀ ਸੀਗੀ, ਮਿਨਰਲ ਵਾਟਰ ਦੀ ਜਿਹੜੀ ਹੁਣ ਨਾਲ ਹੁੰਦੀ ਆ। ਹਾਲਾਂਕਿ ਸਕੂਲ ਦੇ ਵਿੱਚ ਵੀ ਪਲਾਂਟ ਹੁੰਦਾ ਆ, ਤੇ ਫਿਰ ਵੀ ਇਹ ਸਭ ਕੁਝ ਵੀ ਕੋਈ ਨਹੀਂ ਸੀ। ਵੱਧ ਤੋਂ ਵੱਧ ਕੀ ਹੋਣਾ, 2-4 ਰਸ ਲੈ ਲੈਣੇ ਰਾਣਾ ਸਾਹਿਬ, ਜਾਂ ਕੀ ਕਰਨਾ ਵੀ ਛੱਲੀ ਦੇ ਭੁੰਨੇ ਹੋਏ ਕੋਈ 2-4 ਦਾਣੇ ਹੋਣੇ। ਰੋਟੀ ਆ ਕੇ ਘਰ ਇੰਨੇ ਇਹਤਮਾਮ ਨਾਲ ਨਹੀਂ ਮਿਲਦੀ ਹੁੰਦੀ ਸੀਗੀ ਜਿੰਨੇ ਇਹਤਮਾਮ ਨਾਲ ਹੁਣ ਮਿਲਦੀ ਆ। ਵੀ ਟਿਫਨ ਵੀ ਆ ਕੋਲੇ, ਜੇਬ ਦੇ ਵਿੱਚ ਪੈਸੇ ਵੀ ਕੋਈ ਨਹੀਂ ਹੁੰਦੇ ਸੀਗੇ। ਹੁਣ ਸਕੂਲੇ ਕੰਟੀਨਾਂ ਵੀ ਹੈਗੀਆਂ, ਨਿਆਣੇ ਉੱਥੋਂ ਵੀ ਕੁਛ ਨਾ ਕੁਛ ਲੈ ਕੇ ਖਾਂਦੇ ਆ, ਯਾਨੀ ਕਿ ਭੁੱਖੇ ਨਹੀਂ ਰਹਿੰਦੇ ਹੈਗੇ, ਰੱਜੇ ਰਜਾਏ ਨਿਆਣੇ ਘਰ ਆਉਂਦੇ ਆ। ਉਸ ਤੋਂ ਬਾਅਦ ਵੀ ਤੁਹਾਨੂੰ ਫਰਿੱਜਾਂ ਦੇ ਵਿੱਚੋਂ ਸਾਲਣ ਲੱਭਦਾ, ਗਰਮ ਸਾਲਣ ਮਾਵਾਂ ਤਿਆਰ ਕਰਕੇ ਦਿੰਦੀਆਂ। ਅਸੀਂ ਤਾਂ ਆਂਦੇ ਸੀ ਟੋਕਰੇ ਦੇ ਥੱਲੋਂ ਸਾਲਣ ਚੱਕਣਾ, ਸਾਗ ਪਿਆ ਹੋਣਾ, ਟੋਕਰਾ ਸਿਰ ਤੇ ਰੱਖਣਾ, ਉੱਤੇ ਰੋਟੀ ਦੇ ਲਾ ਕੇ ਤੇ ਖਾ ਲੈਣਾ, ਤੇ ਮੇਰਾ ਖਿਆਲ ਹੱਥ ਵੀ ਨਹੀਂ ਧੋਂਦੇ ਹੁੰਦੇ ਸੀ। ਐਡੀ ਮੈਂ ਨਹੀਂ ਕਹਿੰਦਾ ਵੀ ਸਫਾਈ ਨਹੀਂ ਹੋਣੀ ਚਾਹੀਦੀ, ਬਿਲਕੁਲ ਹੋਣੀ ਚਾਹੀਦੀ ਆ, ਪਰ ਪ੍ਰੋਬਲਮ ਇਹ ਹੈ ਰਾਣਾ ਸਾਹਿਬ ਵੀ ਇੰਨਾ ਕੁਛ ਵੀ ਨਿਆਣੇ ਦੇ ਇੰਨਾ ਖਿਆਲ। ਪੇਸਟ ਦਾ ਸੁਬਹ ਹਰ ਨਿਆਣੇ ਦਾ ਬੁਰਸ਼ ਹੈਗਾ, ਠੀਕ ਆ। ਜਦੋਂ ਮਸਵਾਕ ਹੁੰਦੀ ਸੀਗੀ ਲੱਕੜ ਦੀ, ਉਹਦੇ ਨਾਲ ਉਹ ਕਰਨੀ, ਸ਼ਾਮ ਨੂੰ ਕਰਨੀ। ਫਿਰ ਜਦੋਂ ਸਕੂਲੋਂ ਆਉਣਾ ਨਾ, ਟਿਊਸ਼ਨ ਵੱਲੇ ਮੂੰਹ ਨਹੀਂ ਹੁੰਦਾ ਸੀਗਾ, ਮੂੰਹ ਮਰੱਬੇ ਵੱਲੇ ਨੂੰ ਹੁੰਦਾ ਸੀ ਸਾਡਾ ਤਾਂ, ਵੀ ਬਾਪੂ ਦੀ ਰੋਟੀ ਲੈ ਕੇ ਸਾਈਕਲ ਦੇ ਉੱਤੇ ਜਾਂ ਪੈਦਲ ਉਹ ਡੇਰੇ ਪਹੁੰਚਣਾ। ਵੀ ਇਹ ਕੋਈ ਜ਼ਿਆਦਾ ਦੂਰ ਦੀ ਨਹੀਂ ਗੱਲ ਹੈ, ਮੈਂ ਨੇੜੇ ਦੀ ਗੱਲ ਕਰਦਾ ਪਿਆ। ਫਿਰ ਪਲਟਾ ਖਾਇਆ ਦੌਰ ਨੇ, ਜਿੱਦਤ ਆਈ, ਇੰਨੀ ਤੇਜ਼ੀ ਨਾਲ ਇੰਨੀ ਸਪੀਡ ਦੇ ਨਾਲ ਦੌਰ ਬਦਲਿਆ ਵੀ ਅੱਜ ਹਾਲਾਤ ਤਾਂ ਬਹੁਤ ਚੰਗੇ ਹੋ ਗਏ, ਦੇਖਣ ਦੇ ਵਿੱਚ ਚੰਗੇ ਹੋ ਗਏ। ਮੈਂ ਇਹਨਾਂ ਨੂੰ ਚੰਗੇ ਮੰਨਦਾ ਨਹੀਂ, ਕਿਉਂਕਿ ਕੋਈ ਬੰਦਾ ਵੀ ਨਹੀਂ ਮੰਨਦਾ, ਹਰ ਬੰਦਾ ਪਿਛਲੇ ਦੌਰ ਨੂੰ ਰਾਣਾ ਸਾਹਿਬ ਚੰਗਾ ਦੌਰ ਕਹਿੰਦਾ। ਤੇ ਫਿਰ ਰਾਤ ਨੂੰ ਲੋਕਾਂ ਨੇ ਗੰਨੇ ਚੂਪਣੇ ਬਹਿ ਕੇ, ਮੱਖੀਆਂ ਰਾਣਾ ਸਾਹਿਬ ਉਹ ਹੋਣੀਆਂ, ਤੇ ਉਹ ਕੀ ਮੇਲੇ ਸੀ ਤੇ ਕੀ ਗੱਲਾਂ ਸੀ, ਤੇ ਸਿਹਤਾਂ ਫਿਰ ਨਿਆਣਿਆਂ ਦੀਆਂ ਚੰਗੀਆਂ ਸੀਗੀਆਂ। ਰਾਣਾ ਸਾਹਿਬ ਇਹ ਕੀ ਹੋ ਗਿਆ ਤੇ ਕਿੱਦਾਂ ਹੋ ਗਿਆ, ਇਹ ਗੱਲ ਕਿੱਧਰ ਨੂੰ ਚਲੀ ਗਈ? ਅੱਛਾ ਨਾ, ਮੈਨੂੰ ਦੋਨੇ ਐਸੀ ਜਗ੍ਹਾ ਤੇ ਨਾ
ਰਹਿਣੇ ਦਾ ਮੌਕਾ ਮਿਲਿਆ ਕਿ ਇੱਥੇ ਗੋਜਰੇ ਮੱਕੀ ਤੇ ਕਮਾਦ ਦਾ ਏਰੀਆ ਸੀ। ਭਾਈ ਗੁਰੂ ਜਿਹੜਾ ਸੀ ਨਾ, ਉੱਥੇ ਮੱਕੀ ਵੀ ਬਹੁਤ ਘੱਟ ਹੁੰਦੀ ਸੀ ਤੇ ਕਮਾਦ ਵੀ ਬਹੁਤ ਘੱਟ ਸੀ। ਯਾਨੀ ਕਿ ਉਹ ਜਿਹੜਾ ਨਾ ਕਿਸੇ ਚੀਜ਼ ਦਾ ਨਾ ਹੋਣ ਦੀ ਇੱਕ ਵੈਲਿਊ ਹੁੰਦੀ ਹੈ ਨਾ, ਉਹਦਾ ਵੀ ਪਤਾ ਵਾ। ਤੇ ਫਿਰ ਦੂਸਰਾ ਇਹ ਹੈ ਕਿ ਤੁਹਾਨੂੰ ਇੱਕ ਸ਼ਾਇਦ ਦਾ ਇਤਫਾਕ ਨਹੀਂ ਹੋਇਆ ਕਿ ਤੁਸੀਂ ਨਾ ਕਿਸੇ ਦੂਸਰੇ ਪਿੰਡ ਨਹੀਂ ਪੜਨ ਗਏ 10ਵੀਂ ਤੱਕ। ਅਸੀਂ ਯਾਨੀ ਕਿ 6ਵੀਂ ਤੋਂ ਨਾ ਕੋਈ 2-3 ਕਿਲੋਮੀਟਰ ਟੁਰ ਕੇ ਆਣਾ, 2-3 ਕਿਲੋਮੀਟਰ ਟੁਰ ਕੇ ਜਾਣਾ, ਫਿਰ 9ਵੀਂ 10ਵੀਂ ਚ ਕੋਈ 4 ਕਿਲੋਮੀਟਰ ਟੁਰ ਕੇ ਆਣਾ, 4 ਕਿਲੋਮੀਟਰ ਟੁਰ ਕੇ ਜਾਣਾ। ਯਾਨੀ ਕਿ ਅਸੀਂ ਜ਼ਿਆਦਾ ਯਾਨੀ ਕਿ ਜਿਹੜਾ ਵਾ ਨਾ ਉਹ ਔਖਾ ਵੇਲਾ ਸਮਝ ਲਓ ਹੈ ਵੀ ਦੇਖਿਆ ਕਿ ਕਿਉਂਕਿ ਅਸੀਂ ਜਦੋਂ ਤੱਕ ਵਾਪਸ 3 ਵਜੇ ਛੁੱਟੀ ਹੁੰਦੀ ਸੀ ਤੇ 4 ਵਜੇ ਘਰ ਪਹੁੰਚਦੇ ਸੀ। ਉਹ ਫਿਰ ਵਾਪਸੀ ਦਾ ਇੰਨਾ ਬਹੁਤ ਮੁਸ਼ਕਲ ਹੁੰਦਾ ਸੀ ਕਿ ਰੋਟੀ ਵਾਲਾ ਨਾ ਅਕਸਰ ਫਿਰ ਰੋਟੀ ਕਈ 6ਵੀਂ 7ਵੀਂ 8ਵੀਂ ਵਾਲੇ ਨਾ ਰੋਟੀ ਉਹ ਲੈ ਜਾਂਦੇ ਸੀ, ਔਰ ਚੋਪੜੀ ਹੋਈ ਰੋਟੀ ਉੱਪਰ ਕੋਈ ਚਟਣੀ ਹੋ ਗਈ, ਅਚਾਰ ਹੋ ਗਿਆ ਤੇ ਇਸ ਤਰ੍ਹਾਂ ਹੀ ਯਾਨੀ ਕਿ ਹਿਸਾਬ ਕਿਤਾਬ ਤਫਰੀ ਜਿਹੜੇ ਨਾ ਉੱਥੇ ਨਲਕੇ ਤੇ ਬਹਿ ਕੇ ਖਾ ਲੈਂਦੇ ਸੀ। ਤੇ ਫਿਰ ਜਿਹੜਾ ਆ ਅੱਜ ਕੱਲ ਦੇ ਦੌਰ ਦਾ ਨਾ ਅਲਮੀਆਂ, ਹੁਣ ਜਿਹੜੇ ਨਿਆਣੇ ਆ ਨਾ ਇਹ ਫਰੂਟ ਨੂੰ ਕੋਈ ਨਹੀਂ ਪਸੰਦ ਕਰਦੇ ਹੈ। ਬਹੁਤ ਘੱਟ ਨਿਆਣੇ ਹੋਣਗੇ ਕਿ ਜਿਹੜੇ ਫਲ ਜਿਹੜਾ ਵਾ ਨਾ ਖਾਣਗੇ। ਤੇ ਬ੍ਰਾਇਲਰ ਤੋਂ ਇਲਾਵਾ ਗੋਸ਼ਤ, ਈਵਨ ਕਿ ਦੇਸੀ ਮੁਰਗੇ ਵਾਲਾ ਗੋਸ਼ਤ ਛੋਲੇ ਵਾਲਾ, ਉਹ ਵੀ ਨਹੀਂ ਪਸੰਦ ਕਰਦੇ ਹੈ। ਬੱਕਰਾ ਕੱਟੇ ਦੇ ਵੀ ਇਸ ਤਰ੍ਹਾਂ ਖਿਲਾਫ ਆ। ਫਿਰ ਇਹਨਾਂ ਦਾ ਨਾ ਦਾਲਾਂ ਨੂੰ ਕੋਈ ਨਹੀਂ ਹੈ ਤੇ ਸਬਜ਼ੀਆਂ ਦਾ ਕੋਈ ਨਹੀਂ ਹੈ। ਇਹਨਾਂ ਦੀ ਪਸੰਦ ਹੁਣ ਜਿਹੜੀ ਹੈ ਨਾ, ਇਹ ਜਿਹਨੂੰ ਜੰਕ ਫੂਡ ਕਹਿ ਦਿੰਦੇ ਆ ਨਾ, ਉਹ ਆ। ਉਹਦੇ ਵਿੱਚ ਸਿਰਫ ਇੱਕ ਆਮ ਰੂਟੀਨ ਵਾਲੀ ਚੀਜ਼ਾਂ ਚ ਚਾਵਲ ਆ ਜਿਹੜੇ ਕਿ ਨਿਆਣੇ ਅਕਸਰ ਨਾ ਉਹ ਵੀ ਬ੍ਰਾਇਲਰ ਵਿੱਚ ਪਿਆ ਹੋਵੇ, ਬਿਰਿਆਨੀ ਟਾਈਪ ਉਹ ਹੈ ਆ। ਤੇ ਨਹੀਂ ਤੇ ਨੂਡਲ, ਸਪੈਗੇਟੀ, ਉਹ ਬਾਕੀ ਤਾਂ ਮੈਕਰੋਨੀ, ਯਾਨੀ ਕਿ ਉਹ ਜਿਹੜੀਆਂ ਤਲਣੇ ਵਾਲੀਆਂ ਚੀਜ਼ਾਂ ਜਿਹੜੀਆਂ ਕਿ ਬੁਰੀਆਂ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗਿਣੀਆਂ ਜਾਂਦੀਆਂ ਵਾ, ਉਹ ਪਸੰਦ ਆ। ਤੇ ਫਿਰ ਇੱਕ ਇਹ ਹੁੰਦਾ ਸੀ ਕਿ ਜਦੋਂ ਪਹਿਲੇ ਸੀ ਨਾ ਸਕੂਲੋਂ ਆਏ, ਮੁਰੱਬੇ ਆ ਗਏ, ਮੁਰੱਬਿਓਂ ਜਿਹੜਾ ਵਾ ਨਾ ਕੋਈ ਗੰਨਾ ਜਿਹੜਾ ਵਾ ਚੂਪ ਲਿਆ, ਕੋਈ ਛੱਲੀਆਂ ਦਾ 15 ਅਕਤੂਬਰ ਤੋਂ ਬਾਅਦ ਛੱਲੀਆਂ ਸ਼ੁਰੂ ਹੋ ਜਾਂਦੀਆਂ ਸੀ। ਉਹ ਛੱਲੀਆਂ ਦਾ ਜਿਹੜਾ ਵਾ ਨਾ ਭੁੰਨਣ ਦਾ ਸਿਲਸਿਲਾ ਚੱਲ ਜਾਂਦਾ ਸੀ। ਕੋਈ ਹਰ ਖੇਤ ਚ ਕੋਈ ਬੇਰੀ ਹੁੰਦੀ ਸੀ ਉਦੋਂ, ਜਦੋਂ ਬੇਰਾਂ ਦਾ ਮੌਸਮ ਹੋਣਾ, ਭੱਠੀਆਂ ਚੱਲ ਜਾਣੀਆਂ, ਰਸ਼ ਲੱਗਿਆ। ਨਹੀਂ, ਉਹ ਤਾਂ ਮੈਂ ਤੁਹਾਨੂੰ ਮੱਕੀ ਦਾ ਤੇ ਇੱਕ ਬੜਾ ਅਲੱਗ ਦਾ ਪੂਰਾ ਉਹਦਾ ਦੱਸਾਂਗਾ ਵੀ ਕਿਸ ਤਰ੍ਹਾਂ। ਯਾਨੀ ਕਿ ਮੱਕੀ ਤੇ ਕਮਾਦ ਨਾ ਇਹ ਦੋ ਫਸਲਾਂ, ਪੂਰਾ ਕਲਚਰ ਹੈ, ਫਸਲਾਂ ਨਹੀਂ ਹੈ। ਤੇ ਉਹ ਹੁਣ ਜਿਹੜੇ ਨਿਆਣੇ ਆ ਨਾ ਸਾਡੇ, ਉਹਨਾਂ ਦਾ ਇਹੀ ਹੋਇਆ ਕਿ ਉਹ ਗੰਨੇ ਤੋਂ ਮਹਿਰੂਮ ਹੋ ਗਏ, ਮੱਕੀ ਤੋਂ ਮਹਿਰੂਮ ਹੋ ਗਏ। ਦੁੱਧ ਉਹਨਾਂ ਨੂੰ ਬਹੁਤ ਘੱਟ ਯਾਨੀ ਕਿ ਜਿਹੜਾ ਵਾ ਨਾ ਮਿਲਦਾ ਵਾ। ਔਰ ਫਿਰ ਸ਼ਹਿਰਾਂ 'ਚ ਤਾਂ ਬਹੁਤ ਸਾਰਾ ਜਿਹੜਾ ਵਾ ਨਾ ਦੁੱਧ ਦੇ ਨਾਮ ਤੇ ਜੋ ਚਿੱਟੀ ਜੀ ਸ਼ੈ ਮਿਲਦੀ ਆ ਹੈ, ਉਹਦੇ ਬਾਰੇ 'ਚ ਕੁਝ ਨਹੀਂ ਕਿਹਾ ਜਾ ਸਕਦਾ ਵੀ ਉਹ ਹਜ਼ਾਰਾਂ ਲੀਟਰ ਕਿੱਥੋਂ ਯਾਨੀ ਕਿ ਜਿਹੜਾ ਵਾ ਨਾ ਇੰਨੀ ਤਾਂ ਮੱਝਾਂ ਨਹੀਂ ਇੱਥੇ ਯਾਰ। ਇੱਥੇ ਜਿਹੜੇ ਘਰਾਂ ਕੋਲ ਦੁੱਧ ਆ ਨਾ, ਉਹ ਉਹਨਾਂ ਦੇ ਆਂਢ ਗੁਆਂਢ ਵਾਲੇ ਜਾਨ ਖਾਈ ਰੱਖਦੇ ਆ। ਉਹ ਕਹਿੰਦੇ ਵੀ ਕਿਸੇ ਤਰ੍ਹਾਂ ਔਖੇ ਹੋਵੇ ਸੌਖੇ ਹੋਵੇ, ਸਾਨੂੰ ਚਾਹ ਜੋਗਾ ਜਿਹੜਾ ਵਾ ਨਾ ਦੇ ਦਿਓ। ਤੇ ਉਹ ਇੰਨਾ ਸਾਰਾ ਦੁੱਧ ਕਿੱਥੋਂ ਯਾਨੀ ਕਿ ਜਿਹੜਾ ਵਾ ਨਾ ਸ਼ਹਿਰਾਂ ਦੇ ਵਿੱਚ ਜਿਹੜਾ ਨਾ ਆ ਰਿਹਾ, ਵੀ ਉਹਦਾ ਕਿੰਨੀ ਕੁ ਹੈ ਡੇਅਰੀ ਫਾਰਮ ਤੇ ਕਿੰਨੇ ਕੁ ਯਾਨੀ ਕਿ ਜਿਹੜਾ ਨਾ ਡੰਗਰ ਹੈ ਆ। ਤੇ ਉਹ ਤਾਂ ਹੁਣ ਅੱਡਿਆਂ ਤੱਕ ਵੀ ਹੁਣ ਪਹੁੰਚ ਗਿਆ ਦੁੱਧ। ਆਪਣੇ ਵੀ ਕਈ ਦਫਾ ਨਾ ਇੱਥੇ ਕਈ ਦਫਾ ਇਤਫਾਕ ਹੋਇਆ ਕਿ ਚਾਹ ਜਦੋਂ ਘੁੱਟ ਭਰੀ ਦੀ ਨਾ ਪਤਾ ਲੱਗਦਾ ਕਿ ਨਹੀਂ ਇਹ ਨਾ ਫੌਰੀ ਤਿਆਰ ਹੋਇਆ ਹੈ ਜਿਹੜਾ ਵਾ ਨਾ ਹੈ ਆ, ਮੱਝ ਦਾ ਨਹੀਂ ਹੈ। ਉਹ ਚੀਜ਼ਾਂ ਦਾ ਫਿਰ ਇਹਦੇ ਚ ਸਿਹਤ ਦੇ ਬਹੁਤ ਜ਼ਿਆਦਾ ਪ੍ਰੋਬਲਮ ਜਿਹੜੇ ਆ ਨਾ ਬਣੇ ਆ। ਹੁਣ ਨਿਆਣਿਆਂ ਦੀ ਨਾ ਰੈਜ਼ਿਸਟੈਂਸ ਬੜੀ ਘਟਦੀ ਜਾ ਰਹੀ ਹੈ। ਬਿਮਾਰੀਆਂ ਦੇ ਖਿਲਾਫ ਮੁਦਾਫਤ ਜਿਹੜੀ ਹੈ ਨਾ ਉਹ ਹੈ ਹੀ ਨਹੀਂ। ਯਾਨੀ ਕਿ ਛੋਟੀ ਛੋਟੀ ਬਿਮਾਰੀਆਂ, ਜਿਹੜੀ ਵੱਡੀ ਬਿਮਾਰੀਆਂ ਵੀ ਆ ਰਹੀਆਂ, ਲੇਕਿਨ ਛੋਟੀ ਛੋਟੀ ਬਿਮਾਰੀਆਂ ਦੇ ਸਿਲਸਿਲੇ ਚ ਨਾ ਰਾਣਾ ਸਾਹਿਬ ਨਿਆਣੇ ਅਕਸਰ ਬਿਮਾਰ ਰਹਿੰਦੇ ਆ। ਕੋਈ ਨਿਆਣਾ ਯਾਨੀ ਕਿ ਪਹਿਲੋਂ ਸਵਾਏ ਸਾਲ ਚ ਨਾ ਮੈਡੀਕਲ ਸਟੋਰ ਤੇ ਤੁਸੀਂ ਦੇਖ ਲਿਓ, ਬੱਚਿਆਂ ਨੂੰ ਲੈ ਕੇ ਵਾਲਦੈਨ ਖੜੇ ਹੈਗੇ ਜੀ, ਰਸ਼ ਲੱਗਿਆ। ਮੈਂ ਇੱਕ ਹੋਰ ਗੱਲ ਤੁਹਾਡੀ ਕੱਟ ਰਿਹਾ ਥੋੜੀ ਜੀ, ਸੌਰੀ, ਮਾਜ਼ਰਤ ਖਾਇਆ, ਗੱਲ ਫਿਰ ਦੁਬਾਰਾ ਚੇਤੇ ਵੀ ਨਹੀਂ ਆਉਂਦੀ। ਸੁਬਹ ਨਿਆਣੇ ਪੇਸਟ ਕਰਦੇ ਆ ਜੀ, ਕਹਿੰਦੇ ਆ ਵੀ ਇਹ ਦੰਦਾਂ ਵਾਸਤੇ ਬਹੁਤ ਚੰਗੀ ਆ। ਠੀਕ ਆ, ਮੈਂ ਕਿਹੜੇ ਦੇ ਖਿਲਾਫ ਹੈਗਾ, ਪਰ ਉਹਦੇ ਬਾਵਜੂਦ ਮੈਂ ਤੁਹਾਨੂੰ ਤੁਸੀਂ ਮੈਨੂੰ ਨਾ 10 ਸਾਲ ਦੇ ਜਾਂ 11 ਸਾਲ ਦੇ ਬੱਚੇ ਕੋਲੋਂ ਗੰਨੇ ਦੀ ਟੋਰੀ ਜਿਹੜੀ ਹੈ ਨਾ ਚੂਪ ਕੇ ਦਿਖਾ ਦੇਵੇ ਨਾ, ਮੈਂ ਮੰਨ ਜਾਊਗਾ। ਨਹੀਂ, ਉਹ ਤਾਂ ਅਸਲ 'ਚ ਜਿਹੜਾ ਨਾ ਕੈਲਸ਼ੀਅਮ ਦੁੱਧ ਨਾਲ ਮਜ਼ਬੂਤ ਹੁੰਦੇ ਆ। ਪਹਿਲੇ ਮੇਰੇ ਖਿਆਲ ਕੋਈ ਨਿਆਣਾ ਹੀ ਹੋਏਗਾ ਕਿ ਜਿਹੜਾ ਦੁੱਧ ਨਾ ਪੀਂਦਾ ਹੋਵੇ। ਦੁੱਧ ਯਾਨੀ ਕਿ ਕਾਫੀ ਉਮਰ ਤੱਕ ਜਿਹੜਾ ਨਾ ਦੁੱਧ ਜਿਹੜਾ ਵਾ ਨਾ ਚੱਲਦਾ, ਤਕਰੀਬਨ ਸਾਰੀ ਉਮਰ ਹੀ ਚੱਲਦਾ ਸੀ।
ਤੇ ਛੋਟੇ ਨਿਆਣਿਆਂ ਨੂੰ ਤਾਂ ਜ਼ਿਆਦਾ ਦੁੱਧ 13 ਸਾਲ ਤੱਕ ਤਾਂ ਬਹੁਤ ਲੋੜ ਆ ਜੀ। ਤੇ ਉਹ ਫਿਰ ਕਿਉਂਕਿ ਦੁੱਧ ਗਾਇਬ ਹੋ ਗਿਆ ਨਾ, ਉਹੀ ਕੈਲਸ਼ੀਅਮ ਦਾ ਵੱਡਾ ਸੋਰਸ ਜਿਹੜਾ ਵਾ ਨਾ ਸਾਡੇ ਦੁੱਧ ਹੀ ਸੀ। ਤੇ ਉਹਦੇ ਨਾਲ ਫਿਰ ਪੈਸਟੀਸਾਈਡ ਦਾ ਮਸਲਾ ਹੋ ਗਿਆ, ਫਿਰ ਖਾਦ ਦਾ ਮਸਲਾ ਹੋ ਗਿਆ, ਯਾਨੀ ਕਿ ਜਿਹੜੀ ਸਾਡੀ ਫਿਰ ਬੀਜ ਆ ਗਏ ਹਾਈਬ੍ਰਿਡ, ਉਹਨਾਂ ਨੇ ਯਾਨੀ ਕਿ ਮੈਂ ਕਹਿ ਰਿਹਾ ਕਿ ਅੱਜ ਤੋਂ 45 ਤੋਂ 50 ਸਾਲ ਪਹਿਲੇ ਨਾ ਮੱਕੀ ਦਾ ਜਿਹੜੀ ਹੈ ਨਾ, ਮੱਕੀ ਦੀ ਫਸਲ ਜਿਹੜੀ ਸੀ ਨਾ, ਇਹ ਇੱਕ ਪੂਰਾ ਨਾ ਕਲਚਰ ਸੀ ਵੀ ਮੱਕੀ ਬੀਜ ਦਿੱਤੀ, ਉਹਦੀ ਟਾਂਡੀ ਟੁੰਡੀ ਕੱਢੀ ਜੀ, ਉਹ ਡੰਗਰਾਂ ਡੁੰਗਰਾਂ ਨੂੰ ਪੈ ਗਈ ਮੱਕੀ। ਜੇ ਤਾਂ ਹੁਣ ਜਿਸ ਤਰ੍ਹਾਂ ਇੱਥੇ ਮੱਕੀ ਹੁਣ ਆਈ ਹੋਈ ਆ ਹੈ ਵੀ ਹੁਣ ਕਹਿੰਦੇ ਵੀ ਚੀਰ ਪੈ ਰਿਹਾ ਵਾ, ਛੱਲੀ ਲੈ ਰਹੀ ਆ, ਉਹ ਜਨਾਬ ਕੁਛ ਦਿਨਾਂ ਬਾਅਦ ਜਦੋਂ ਥੋੜਾ ਜਿਹਾ ਦੁੱਧੇ ਜੇ ਹੋਣੇ ਨਾ, ਫਿਰ ਵੈਸੇ ਕੱਚੀ ਵੀ ਖਾ ਲੈਂਦੇ ਸੀ ਦੁੱਧਿਆਂ ਨੂੰ। ਫਿਰ ਉਹ ਮੁਰੱਬੇ 'ਚ ਨਾ ਛਾਪੇ ਛੁਪੇ ਹੋਏ ਉਹਨਾਂ ਤੇ ਨਾ ਪਰਦਿਆਂ ਸਮੇਤ ਭੁੰਨ ਲਈ ਹੈ। ਜੇ ਕਿਤੇ ਜ਼ਰਾ ਕੋਈ ਤਕੜੇ ਕੋਲੇ ਹੋ ਗਏ ਉਹਦੇ, ਫਿਰ ਘਰਾਂ 'ਚ ਨਾ ਜਿਹੜਾ ਵਾ ਭੱਠੀ ਤੇ ਦਾਣੇ, ਫਿਰ ਉਹਨੇ ਕਹਿਣਾ ਵੀ ਥੋੜੇ ਜਿਹੇ ਆਬੂ ਕੱਢ ਦੇ ਹੈ, ਉਹ ਨਰਮ ਜੇ ਹੁੰਦੇ ਸੀ। ਫਿਰ ਉਹ ਦੂਸਰੇ ਦਾਣੇ, ਫਿਰ ਉਹਨਾਂ ਨੂੰ ਨਾ ਗੁੜ ਲਾਣਾ ਦਾਣਿਆਂ ਨੂੰ। ਫਿਰ ਉਹਦੇ 'ਚ ਇਹ ਹੁੰਦਾ ਸੀ ਕਿ ਸਰਦੀਆਂ 'ਚ ਭੁੱਗਾ ਵੀ ਬਣਾਉਂਦੇ ਸੀ ਰਾਣਾ ਸਾਹਿਬ। ਸਰਦੀਆਂ 'ਚ ਜਿਹੜਾ ਬਿਲਕੁਲ ਉਹਦੇ ਕੁੱਟ ਕੇ, ਫਿਰ ਸਰਦੀਆਂ 'ਚ ਇਹ ਹੁੰਦਾ ਸੀ ਵੀ ਬਹੁਤ ਸਾਰੇ ਘਰਾਂ 'ਚ ਨਾ ਯਾਨੀ ਕਿ ਵੀ ਜੇ ਕੋਈ 20 ਰੋਟੀਆਂ ਪੱਕਦੀਆਂ ਨਾ ਦਾਣਿਆਂ ਕਰਕੇ ਨਾ 10 ਕੁ ਰੋਟੀਆਂ ਪੱਕਦੀਆਂ ਸੀ, ਅੱਧੇ ਕੁ ਰੱਜ ਲੈਂਦੇ ਸੀ ਦਾਣਿਆਂ ਨਾਲ ਹੀ ਹੈ। ਤੇ ਉਹਦਾ ਫਿਰ ਬੜਾ ਯਾਨੀ ਕਿ ਘਰਾਂ 'ਚ ਵੀ ਇਹੀ ਸੀ ਵੀ ਜਦ ਜਿਸ ਤਰ੍ਹਾਂ ਬਾਲਣ ਲੱਕੜੀਆਂ ਦਾ ਹੁੰਦਾ ਸੀ, ਉਸ ਤੋਂ ਬਾਅਦ ਉਹ ਜੀ ਕੋਲੇ ਉਹਨਾਂ ਤੇ ਛੱਲੀਆਂ ਜਿਹੜੀਆਂ ਫੂਕਾਂ ਮਾਰੀ ਜਾ ਰਹੇ ਆ ਆਪਣਾ ਹੈ, ਉਹ ਕਾਲੋ ਕਾਲੀ ਜਿਹੜੀ ਹੈ ਨਾ ਬਾਹਰ ਮੈਂ ਕਰਾਂ ਜੀ ਮਹਿਫਲਾਂ ਲੱਗਣੀਆਂ। ਫਿਰ ਉਹ ਭੱਠੀਆਂ ਦਾ ਇੱਕ ਬੜਾ ਕਲਚਰ ਸੀ ਵੀ ਜ਼ੋਰ ਕਿਹੜੇ ਭੱਠੀ ਤੱਪ ਜਾਂਦੀ ਸੀ, ਫਿਰ ਉਹਦੇ ਤੇ ਮਾਈਆਂ ਦਾ ਨਿਆਣਿਆਂ ਦਾ ਯਾਨੀ ਕਿ ਰਸ਼ ਜਿਹੜਾ ਵਾ ਨਾ, ਸਿਆਣੇ ਬੰਦੇ ਤੇ ਘਟ ਜਾਂਦੇ ਸੀ। ਉਹ ਫਿਰ ਮਗਰਬ ਗਲੇ ਤਕਰੀਬਨ ਭੱਠੀ ਵਾਲੀ ਜਦੋਂ ਚਲੀ ਜਾਂਦੀ ਸੀ, ਫਿਰ ਉੱਤੇ ਅੱਗ ਹੁੰਦੀ ਸੀ, ਫਿਰ ਉੱਤੇ ਮੰਡੀਰ ਜਿਹੜੀ ਹੈ ਨਾ ਭੱਠੀ ਤੇ ਬਹਿ ਕੇ ਅੱਗ ਸੇਕਦੀ ਸੀ। ਉੱਤੇ ਆਪਣੇ ਯਾਨੀ ਕਿ ਉਹ ਕਲੱਬ ਸੀ ਭੱਠੀਆਂ ਜਿਹੜੀਆਂ ਵਾ ਨਾ ਇੱਕ ਕਿਸਮ ਦੀਆਂ ਬਹਿਣੇ ਦਾ, ਉੱਥੇ ਸਰਦੀਆਂ 'ਚ ਜਿਹੜਾ ਵਾ ਉਹਨੂੰ ਸੇਕਣਾ। ਅੱਛਾ, ਫਿਰ ਇੱਕ ਇਹ ਹੁੰਦਾ ਸੀ ਕਿ ਜਦੋਂ ਮੱਕੀ ਹੋ ਗਈ ਨਾ, ਘਰ ਪਹੁੰਚ ਗਈ, ਉਹ ਹੁਣ ਪਰਦਿਆਂ ਸਮੇਤ ਹੁੰਦੀ ਸੀ। ਫਿਰ ਜੀ ਉਹ ਪਰਦਿਆਂ 'ਚੋਂ ਕੱਢਣੀ, ਉਹ ਸੁੱਕਣੀ ਹੈ। ਫਿਰ ਉਹਦੇ 'ਚੋਂ ਯਾਨੀ ਕਿ ਕਈ 5-5 ਥੈਲੇ 10-10 ਥੈਲੇ ਨਾ ਰੱਖ ਲੈ ਜਾਂਦੇ ਸੀ ਪਰਦਿਆਂ ਸਮੇਤ, ਉਹਨਾਂ ਨੂੰ ਜਿਹੜੇ ਦਾਣੇ ਬਣਾਉਣ ਲਈ। ਤੇ ਉਹ ਜਨਾਬ ਜਿਹੜੇ ਫਿਰ ਰਿਸ਼ਤੇਦਾਰਾਂ ਦੇ ਨਹੀਂ ਮੱਕੀ ਹੁੰਦੀ ਸੀ, ਉਹ ਜੇ ਆਏ ਉਹਨਾਂ ਨੂੰ ਜਾਂ ਵੈਸੇ ਕੋਈ ਗਿਆ, ਉਹਨਾਂ ਨੂੰ ਕੋਈ ਥੈਲਾ ਮੱਕੀ ਦਾ ਜਿਹੜਾ, ਮੈਂ ਕਿਹਾ ਅਸੀਂ ਭਾਈ ਫਰੂ ਜਾਂਦੇ ਸੀ ਫਿਰ ਲੈ ਕੇ, ਫਿਰ ਆਂਢ ਗੁਆਂਢ ਜਿਤਨੇ ਵੀ ਸਾਰੇ ਘਰਾਂ 'ਚ ਨਾ ਖਾਲਾਂ ਨੇ ਫਿਰ ਉਹ ਜਿਹੜੀਆਂ 4-4 5-5 ਛੱਲੀਆਂ ਜਿਹੜੀਆਂ ਵੰਨ ਦੇਣੀਆਂ, ਗੁੜ ਦੇਣਾ ਬੜਾ ਹੋਣਾ ਵੀ। ਉਹ ਕਹਿੰਦੇ ਹੁੰਦੇ ਸੀ ਵੀ ਲੈਲਪੁਰ ਵਾਲੀ ਜਿਹੜੀ ਹੈ ਨਾ ਆਈ ਆ, ਤੇ ਉਹ ਆਪਣਾ ਨਾ ਛੱਲੀਆਂ ਲੈ ਕੇ ਆਈ ਆ, ਕਿਉਂਕਿ ਜਿਹੜੇ ਗੁਜਰਾਂ ਵਾਲਾ ਸਿਆਲਕੋਟ ਵਗੈਰਾ ਤਾਂ ਉਧਰ ਤਾਂ ਨਹੀਂ ਸੀ, ਇਹ ਬੜਾ ਯਾਨੀ ਕਿ ਹੈ ਸੀ ਟ੍ਰੈਂਡ। ਉਸ ਤੋਂ ਬਾਅਦ ਫਿਰ ਜਿਹੜਾ ਵਾ ਮੱਕੀ ਜਦੋਂ ਸੁੱਕ ਜਾਂਦੀ ਸੀ, ਫਿਰ ਜਨਾਬ ਉਹ ਡੰਡਿਆਂ ਨਾਲ ਉਹਨੂੰ ਕੁੱਟਦੇ ਸੀ ਹੈ। ਉਹ ਚੰਗੇ ਰਾਤ ਨੂੰ ਨਾ ਯਾਨੀ ਕਿ ਜਿਹੜਾ ਵਾ ਨਾ 5-5 7-7 ਬੰਦੇ ਇਕੱਠੇ ਹੋ ਕੇ ਚਾਹ ਚੂ ਪੀਣੀ, ਗੱਪਾਂ ਯਾਨੀ ਕਿ ਜਿਹੜਾ ਵਾ ਨਾ ਚੱਲਣੀਆਂ, ਯਾਨੀ ਕਿ ਕਮਿਊਨੀਕੇਸ਼ਨ ਬੜੀ ਸੀ, ਰਾਬਤਾ ਸੀ ਇੱਕ ਦੂਜੇ ਨਾਲ, ਗੱਲਬਾਤ ਬੜੀ ਸੀ। ਫਿਰ ਉਹ ਗੁੱਲੇ ਹੁੰਦੇ ਸੀ ਮੱਕੀ ਦੇ, ਉਹ ਮੱਕੀ ਦੇ ਗੁੱਲੇ ਜਨਾਬ ਨਾ ਉਹਨਾਂ ਨੂੰ ਜਦੋਂ ਦਸੰਬਰ ਜਨਵਰੀ ਦੀ ਹੋਣੀ ਹੈ ਨਾ ਠੰਡ, ਉਹ ਬਸ ਚੁੱਲ੍ਹੇ 'ਚ ਬਾਲ ਰਹੇ ਆ ਜਨਾਬ, ਉੱਥੇ ਬੈਠੇ ਰੋਟੀ ਤੋਂ ਬਾਅਦ ਕੋਈ 10-10 11-11 ਨੇ ਯਾਨੀ ਕਿ ਵੱਜ ਜਾਂਦੇ ਸੀ ਵੀ ਬਸ ਗੁੱਲੇ ਸਿੱਟੀ ਜਾ ਰਹੇ, ਅੱਗ ਸੇਕੀ ਜਾ ਰਹੇ ਆ। ਹੁਣ ਭਾਈ ਉਹ ਮੱਕੀ ਜਿਹੜੀ ਹੈ ਨਾ, ਹੁਣ ਵੈਸੇ ਹੀ ਨਹੀਂ ਮਿੱਠੀ, ਉਹ ਦੇਸੀ ਮੱਕੀ ਨਹੀਂ ਰਹੀ ਹੈ। ਉਹ ਸ਼ੁਰੂ 'ਚ ਇੱਕ ਜੇਵਨ ਆਈ ਸੀ, ਹੁਣ ਤਾਂ ਇੰਨੇ ਬੀਜ ਪਤਾ ਨਹੀਂ ਇੰਨੀਆਂ ਕੰਪਨੀਆਂ ਆ ਗਈਆਂ। ਹੁਣ ਉਹ ਮੱਕੀ ਨਿਕਲਦੀ ਹੈ ਥ੍ਰੈਸ਼ਰ ਤੋਂ, ਮੰਡੀ ਚਲੀ ਜਾਂਦੀ ਆ, ਤੁੱਕੇ ਜਿਹੜੇ ਬੋਇਲਰਾਂ ਵਾਲੇ ਲੈ ਜਾਂਦੇ ਆ, ਯਾਨੀ ਕਿ ਕੋਈ ਪੈਸੇ ਹੀ ਪਹੁੰਚਦੇ ਆ ਘਰ। ਉਹ ਬਾਕੀ ਉਹ ਜਿਹੜੀ ਫਸਲ ਵਾਲੀ ਸੀ ਨਾ, ਉਹ ਕੋਈ ਨਹੀਂ। ਫਿਰ ਇਸ ਤਰੀ ਕਮਾਦ ਦਾ ਹੁੰਦਾ ਸੀ ਵੀ ਆ ਕਮਾਦ 10ਵੇਂ ਮਹੀਨੇ 'ਚ ਨਾ, ਖਾਸ ਤੌਰ ਤੇ ਜਿਹੜਾ ਮੋਢਾ ਕਮਾਦ ਹੁੰਦਾ ਸੀ 1 ਸਾਲ ਪੁਰਾਣਾ, ਉਹ ਫਿਰ ਮਿੱਠਾ ਹੋ ਜਾਂਦਾ ਸੀ। ਉਹ ਫਿਰ ਨਾ ਬਲਕਿ ਉਹਨੂੰ ਤਾਂ ਸਤੰਬਰ ਜੇ 'ਚ ਵੀ ਲੋਕ ਲੱਗ ਪੈਂਦੇ ਸੀ ਚੋਪਣ ਹੈ। ਉਹ ਜੀ ਜਦੋਂ ਆਏ ਆ ਘਰੋਂ ਉੱਤੇ ਮੁਰੱਬੇ, ਉੱਥੇ ਗੰਨੇ, ਫਿਰ ਵਾਪਸੀ ਦੇ ਗੰਨੇ ਲੈ ਕੇ ਜਾਣੇ, ਫਿਰ ਸਵੇਰੇ ਸਾਜਰੇ ਕਈ ਰੱਖ ਦੇਣੇ ਸੀਨ 'ਚ। ਸਵੇਰੇ ਭੈਣ ਫਰਿੱਜ ਤਰ੍ਹਾਂ ਨਾ ਠੰਡੇ ਹੋਏ ਜਾਂਦੇ ਸੀ, ਬੜਾ ਮਜ਼ਾ ਜਿਹੜਾ। ਹਾਲਾਂਕਿ ਮੈਂ ਸਿਹਤ ਤੋਂ ਮਾੜਾ ਸੀ, ਮੈਂ ਨਾ ਕਈ ਵਾਰੀ ਸਵੇਰੇ ਲਿਆਣਾ ਨਾ, ਤੇ ਮੈਨੂੰ ਪਿੰਡ 'ਚ ਕਈ ਬੰਦਿਆਂ ਨੇ ਕਹਿਣਾ, ਮਾਸਟਰ ਸਾਡੇ ਵਾਲਾ ਸਾਹਿਬ ਟੀਚਰ ਸੀ, ਸਾਨੂੰ ਸਾਰੇ ਮਾਸਟਰ, ਉਹਨੇ ਕਿਹਾ ਮਾਸਟਰ ਤੇਰੀ ਸਿਹਤ ਨਹੀਂ ਹੈ ਇੰਨਾ ਠੰਡਾ ਗੰਨਾ ਚੁੱਪਣ ਵਾਲੀ। ਤੇ ਲੇਕਿਨ ਮੈਨੂੰ ਬੜਾ ਯਾਨੀ ਕਿ ਜਿਹੜਾ ਰਿਹਾ ਕੁਛ ਕਿ ਮੈਂ ਸਵੇਰੇ ਨਾ ਦਸਤਾਨੇ ਵਾਲਣੇ, ਇੰਨਾ ਠੰਡਾ ਗੰਨਾ ਹੁੰਦਾ ਸੀ, ਹੱਥ ਨਹੀਂ ਲੱਗਦਾ ਸੀ ਹੈ।
ਤੇ ਉਹ 2 ਗੰਨੇ ਜਿਹੜੇ ਨਾ ਭੰਨਣੇ, ਤੇ ਉਹ ਇੱਕ ਤਾਂ ਜਿਹੜਾ ਵਾ ਰਾਹ 'ਚ ਹੀ ਯਾਨੀ ਕਿ ਜਿਹੜਾ ਵਾ ਨਾ ਆਪਣਾ ਇੱਕ ਰੱਖ ਲੈਣਾ, ਫਿਰ ਆ ਕੇ ਸਕੂਲੋਂ ਜਿਹੜਾ ਵਾ ਨਾ ਚੋਪਣਾ। ਫਿਰ ਉਹਨਾਂ ਦਾ ਗੁੜ ਦਾ ਸ਼ੁਰੂ ਹੋ ਗਿਆ ਜੀ, ਸ਼ੱਕਰ ਦਾ ਸ਼ੁਰੂ ਹੋ ਗਿਆ ਹੈ, ਤੇ ਬੜਾ ਸਿਲਸਿਲਾ ਜਿਹੜਾ ਵਾ ਨਾ। ਫਿਰ ਉਹ ਚੀੜ ਹੁੰਦੀ ਸੀ ਹੈ, ਉਹ ਬਣਦੀ ਸੀ। ਫਿਰ ਖੰਡ ਵਾਲਾ ਡਰਮ ਭਰਦੇ ਸੀ, ਉਹ ਜਨਾਬ ਖੰਡ ਦਾ ਇੱਕ ਸਿਲਸਿਲਾ। ਉਹ ਕਮਾਦ ਦਾ ਤਾਂ ਕਲਚਰ ਜਿਹੜਾ ਸੀ ਨਾ ਵੀ ਅਕਤੂਬਰ ਤੋਂ ਲੈ ਕੇ ਮਾਰਚ, ਬਲਕਿ ਈਵਨ ਕਣਕਾਂ ਦਾ ਟਾਈਮ ਹੋ ਜਾਂਦਾ ਸੀ, ਕਮਾਦ ਨਹੀਂ ਮੁੱਕਦਾ ਹੁੰਦਾ ਸੀ ਹੈ। ਉਹ ਸਾਰਾ ਜਿਹੜਾ ਵਾ ਨਾ ਫਿਰ ਰਾਤ ਨੂੰ, ਜਿਨ੍ਹਾਂ ਘਰਾਂ ਦਾ ਜ਼ਿਆਦਾ ਕਮਾਦ ਹੁੰਦਾ ਸੀ ਨਾ, ਉਹ ਫਿਰ ਰਾਤ ਨੂੰ ਵੀ 2 ਢੱਗੇ ਦਿਨੇ ਜੋੜੇ, 2 ਢੱਗੇ ਰਾਤ ਨੂੰ, ਯਾਨੀ ਕਿ ਜਿਹੜਾ ਨਾ ਬੰਦੇ ਕੁਛ ਬਦਲ ਗਏ ਜਿਹੜੇ ਆ, ਕੁਛ 1-2 ਬੰਦੇ ਜਿਹੜੇ ਸੱਕ ਜਾਣ ਨੇ, ਉਹਨਾਂ ਨੇ ਰਾਤ ਨੂੰ ਜਿਹੜਾ ਵਾ ਨਾ ਚਲੇ ਜਾਣਾ। ਜਾਂ ਇਹ ਆ ਕਿ ਦਿਨੇ ਜਿਹੜਾ ਵਾ ਨਾ ਉਹ ਰੋਹ ਕੱਢਦੇ ਰਹਿਣਾ, ਰਾਤ ਨੂੰ ਫਿਰ ਨਾ ਠੰਡੇ ਹੋਏ ਪਕਾਉਂਦੇ ਰਹਿਣਾ। ਯਾਨੀ ਕਿ ਇਹ ਜਿਹੜੀਆਂ 2 ਫਸਲਾਂ ਸੀ ਨਾ, ਇਹ ਪੂਰਾ ਇੱਕ ਸਕਾਫਤ ਸੀ, ਸਾਡਾ ਕਲਚਰ ਸੀ ਜਿਹੜਾ ਮਿਟ ਗਿਆ। ਹੁਣ ਉਹ ਕਮਾਦ ਆ, ਉਹ ਭਾਈ ਹੁਣ ਭਾਵੇਂ ਕਿਸੇ ਦਾ ਮਰੱਬਾ ਵਾ, ਉਹਦੇ ਤੋਂ ਗੰਨਾ ਚੁੱਪਣ ਵਾਲਾ ਹੈ ਹੀ ਨਹੀਂ, ਉਹ ਤੋਂ ਵੈਸੇ ਬਾਛਾਂ ਪਾੜ ਦਿੰਦਾ ਹੈ। ਉਹ ਸਿੱਧਾ ਟਰਾਲੀ ਤੇ ਯਾਨੀ ਕਿ ਮਿਲ ਜਾਂਦਾ ਵਾ, ਹਾਂ ਉਹਦੇ ਵੀ ਪੈਸੇ ਹੀ ਜਾਂਦੇ ਆ, ਤੇ ਉਹਦਾ ਵੀ ਕੋਈ ਨਹੀਂ। ਫਿਰ ਉਹ ਜਿਹੜੀਆਂ ਦੇਸੀ ਬੇਰੀਆਂ, ਸਿਉ ਬੇਰ ਜਿਹੜੇ ਆ ਹੈ, ਉਹਨਾਂ ਦਾ ਹੁੰਦਾ ਸੀ ਕਲਚਰ, ਉਹ ਕੋਈ ਨਹੀਂ। ਯਾਨੀ ਕਿ ਫਿਰ ਜਿਹੜਾ ਦੇਸੀ ਮਾਖੀਓ ਲੱਗਿਆ ਹੁੰਦਾ ਸੀ, ਉਹ ਕਪਾਹ ਦੀ ਛੁੱਟੀਆਂ ਜਿਹਨਾਂ ਦਿਨਾਂ 'ਚ ਜਿੱਥੇ ਹੋਣੀਆਂ ਉੱਥੇ ਕੋਈ ਉਹ ਨਿਕਲਦਾ ਤਾਂ ਅੱਧ ਪਾਈਆ ਹੀ ਸੀ ਹੈ। ਉਹ ਤਾਂ ਫਿਰ ਬਾਅਦ ਦੇ ਸਪਰੇਆਂ ਨੇ ਬਿਲਕੁਲ ਹੀ, ਉਹ ਤਾਂ ਹੁਣ ਬੜੇ ਅਰਸੇ ਤੋਂ ਕਿਤੇ ਜਿਹੜਾ ਨਾ ਛੋਟਾ ਤਾਂ ਦੇਖਿਆ ਹੀ ਨਹੀਂ ਹੈ। ਤੇ ਉਹ ਬਸ ਇਸ ਤਰ੍ਹਾਂ ਹੀ ਚੀਜ਼ਾਂ ਨਾ, ਯਾਨੀ ਕਿ ਮਿਟਦੀਆਂ ਜਿਹੜੀਆਂ ਵਾ ਨਾ। ਹੁਣ ਜਿਹੜੇ ਸਾਡੇ ਬਾਹਰ ਭਾਈ ਆ, ਉਹ ਕਈ ਵਾਰੀ ਕਹਿੰਦੇ ਵੀ ਬੜਾ ਯਾਦ ਆਉਂਦਾ ਵਾ ਉਹ ਚੀਜ਼ਾਂ। ਉਹ ਯਾਰ ਹੁਣ ਤਾਂ ਸਾਡੇ ਨੂੰ ਵੀ ਯਾਨੀ ਕਿ ਯਾਦ ਕਰਨੇ ਵਾਲੀ ਉਹ ਗੱਲ ਰਹਿ ਗਈ ਆ ਹੈ, ਵੀ ਅਸੀਂ ਵੀ ਇਹ ਦੇਖਦੇ ਆ ਹੈ ਵੀ ਮੱਕੀ ਦੀ ਫਸਲ ਖੜੀ ਆ, ਦੇਖਦੇ ਹੀ ਹਾਂ ਦੇਖਦੇ ਹੀ ਆ, ਕਮਾਦ ਦੀ ਫਸਲ ਖੜੀ ਆ, ਬਸ ਇਹ ਦੇਖਣ ਵਾਲਾ ਹੀ ਯਾਨੀ ਕਿ ਜਿਹੜਾ ਵਾ ਨਾ ਹੈ ਆ। ਉਹ ਨਹੀਂ ਹੈ ਗੱਲ ਜਿਹੜੀ ਹੁੰਦੀ ਸੀ ਨਾ ਪਹਿਲੇ ਦੌਰ 'ਚ। ਤੇ ਇਹਦੇ 'ਚ ਫਿਰ ਸਰਦੀਆਂ ਦਾ ਜਿਹੜਾ ਸੀ ਨਾ, ਫਿਰ ਜਦੋਂ ਮੱਕੀ ਹੁੰਦੇ ਆ, ਫਿਰ ਸਾਗ ਦਾ ਜਿਹੜਾ ਵਾ ਚੱਲਦਾ ਸੀ, ਘਿਓ ਬੜਾ ਯਾਨੀ ਕਿ ਆਮ, ਮੱਖਣ ਯਾਨੀ ਕਿ ਹੈ। ਤੇ ਇੱਕ ਯਾਨੀ ਕਿ ਜਦੋਂ ਸਾਗ ਪੱਕ ਜਾਂਦਾ ਸੀ ਤੇ ਉਸ ਘਰ ਵੀ 3 ਦਿਨ ਚੱਲਦਾ ਸੀ, ਆਂਢ ਗੁਆਂਢ 'ਚ ਵੀ ਕੋਈ 2 ਦਿਨ ਅਗਲੇ ਘਰ ਫਿਰ ਪੱਕ ਜਾਂਦਾ ਸੀ। ਉਹ ਅੱਧੇ ਕੁ ਦਿਨ ਜਿਹੜਾ ਨਾ ਸਾਗ ਹੀ ਚੱਲਦਾ ਸੀ, ਦਾਲ ਕਿਤੇ ਸਬਜ਼ੀ ਵਾਲਾ। ਔਰ ਹੁਣ ਤਾਂ ਰਾਣਾ ਸਾਹਿਬ, ਹੁਣ ਤਾਂ ਨਿਆਣੇ ਖਾਂਦੇ ਹੀ ਨਹੀਂ ਹੈ। ਗੱਲ ਆਪਾਂ ਕਰ ਰਹੇ ਹਾਂ ਨਿਆਣਿਆਂ ਦੀ। ਹਾਂ ਨਿਆਣਿਆਂ ਤਾਂ ਮੈਂ ਕਿਹਾ ਬਹੁਤ ਵੀ, ਮੈਂ ਤਾਂ ਜਿਹੜਾ ਨਾ ਹੈਰਾਨ ਆ। ਹੁਣ ਪਿਛਲੇ ਜਿਹੇ ਦਿਨਾਂ ਨਾ ਮੈਂ ਰੋਜ਼ ਫਿਰ ਪੁੱਛਦੇ ਕਿਹਾ ਵੀ, ਮੈਂ ਕਿਹਾ ਵੀ ਨਾ ਹੁਣ ਇੱਕ ਤੈਅ ਕਰੋ ਸ਼ਾਇਦ। ਹੁਣ ਜੀ ਉਹਨਾਂ ਨੂੰ ਨਾ ਖਿੱਚ ਧੂ ਕੇ 2 ਦਿਨ ਨਾ ਜਿਹੜੇ ਆ ਉਹ ਲੈ ਕੇ ਆਉਂਦੇ ਆ ਵੀ ਇੱਕ ਦਿਨ ਕਿਹਾ ਵੀ ਸਬਜ਼ੀ, ਤੇ ਇੱਕ ਦਿਨ ਕੋਈ ਆਲੂ ਗੋਸ਼ਤ ਹੈ, ਤੇ ਇੱਕ ਦਿਨ ਉਹਨਾਂ ਨੂੰ ਕਿਹਾ ਵੀ ਦਾਲ ਜਿਸ ਦਿਨ ਪੱਕਣੀ ਵੀ ਨਾਲ ਚੌਲ। ਬਾਕੀ ਵਰਨਾ ਉਹਨਾਂ ਨੇ ਭਾਈ ਉਹ ਨਾ ਚੌਲ ਹੀ ਰਖਾਏ ਆ ਵੀ ਕੁਛ ਸਬਜ਼ੀਆਂ ਵਾਲੇ ਚੌਲ ਕਰ ਲਓ, ਚੌਲਾਂ ਨੇ ਬਦਲਿਆ ਵੀ ਆ ਜਿਹੜੀਆਂ ਸਲਮਾਗ ਵਾਲੀ ਵੈਰਾਈਟੀਆਂ ਸੀ, ਫਿੱਕੇ ਚੌਲ, ਮਿੱਠੇ ਚੌਲ, ਹਾਂ ਉਹ ਕਹਿੰਦੇ ਵੀ ਆ ਗੋਸ਼ਤ ਵਾਲੇ ਚੌਲ ਆ ਜੀ ਹੈ। ਤੇ ਇੱਕ ਦਿਨ ਸਬਜ਼ੀਆਂ ਵਾਲੇ ਚੌਲ ਆ, ਇੱਕ ਦਿਨ ਦਾਲ। ਰਾਣਾ ਸਾਹਿਬ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਵੀ ਇਹ ਮੇਜਰ ਫੈਕਟ ਹੈਗਾ ਖੁਰਾਕ। ਹਾਂ ਵੀ ਇਹਦੇ 'ਚ ਇਹ 2 ਰਾਏ ਹੀ ਨਹੀਂ ਹੈਗੀਆਂ ਵੀ ਜਿਹੜੇ ਹੁਣ ਦੇ ਨਿਆਣੇ ਆ ਨਾ ਜੀ, ਅਸਲ ਦੇ ਵਿੱਚ ਅਸੀਂ ਪਿਆਰ, ਇਹ ਨਹੀਂ ਮੈਂ ਕਹਿੰਦਾ ਕਿ ਆਪਣੇ ਨਿਆਣੇ ਨਾਲ ਪਿਆਰ ਨਾ ਕਰੋ, ਪਿਆਰ ਵੀ ਕਰੋ, ਉਹਨਾਂ ਨੂੰ ਸਕੂਲੇ ਛੱਡੋ ਵੀ, ਉਹਨਾਂ ਨੂੰ ਲਿਆਓ ਵੀ, ਉਹਨਾਂ ਦੀ ਡਿਊਟੀ ਵੀ ਦਿਓ, ਪਰ ਉਹਦੇ ਨਾਲ ਉਹਨਾਂ ਦੀ ਖੁਰਾਕ ਦਾ ਧਿਆਨ ਰੱਖੋ। ਉਹਨਾਂ ਦੀ ਹਫਤੇ ਦੀ ਜਿਹੜੀ ਖੁਰਾਕ ਆ ਨਾ, ਉਹਦਾ ਇੱਕ ਚਾਰਟ ਬਣਾਓ। ਬੱਚਿਆਂ ਨੂੰ ਭਾਵੇਂ ਢੋਠੇ ਨਾਲ ਖਿਲਾਓ, ਬੱਚਿਆਂ ਦੇ ਕੱਦ ਕੋਈ ਨਹੀਂ ਵੱਧ ਰਹੇ, ਬੱਚੇ ਤੇਜ਼ ਆ, ਇਹ ਨਹੀਂ ਹੈ ਬੱਚੇ ਕੰਪਿਊਟਰ ਤਰ੍ਹਾਂ ਤੇਜ਼ ਹੈਗੇ ਆ ਬੱਚੇ, ਲੇਕਿਨ ਬੱਚੇ ਅੱਖਾਂ ਤੋਂ ਮੋਬਾਈਲ ਦੀ ਅਸੀਂ ਇੰਨੀ ਉਹ ਆ। ਮੈਂ ਵੀ ਇਸੇ ਗੱਲ ਦਾ ਸ਼ਿਕਾਰ ਆ, ਰਾਣਾ ਸਾਹਿਬ ਵੀ ਇਸੇ ਗੱਲ ਦਾ, ਜਿਹੜੇ ਘਰ ਦੇ ਵਿੱਚ ਟੱਚ ਮੋਬਾਈਲ ਹੈਗੇ ਰਾਣਾ ਸਾਹਿਬ, ਉਹ ਨਿਆਣੇ ਮੋਬਾਈਲ ਦੀ ਜਾਨ ਨਹੀਂ ਛੱਡਦੇ। ਹੁਣ ਇਹ ਦੇਖ ਲਓ ਕਿ ਇਹ ਸਾਡੇ ਘੱਟ ਪੜ੍ਹੇ ਲਿਖੇ ਤਬਕੇ ਨੇ ਨਾ, ਮਾਵਾਂ ਸਾਡੀਆਂ ਜਿਹੜੀਆਂ ਹੈ, ਬੀਬੀਆਂ ਸਾਡੀਆਂ, ਜਿਹੜੇ ਇੰਤਹਾਈ ਪੜ੍ਹੇ ਲਿਖੇ ਬੰਦੇ ਆ ਨਾ, ਜਿਹੜੇ ਵੀ ਬਿਲ ਗੇਟ ਟਾਈਪ ਤੇ ਫੇਸਬੁੱਕ ਵਾਲਾ, ਉਹ ਕਹਿੰਦੇ ਨਿਆਣਿਆਂ ਨੂੰ ਮੋਬਾਈਲ ਨਾ ਦਿਓ। ਬਲਕਿ ਇੱਕ ਬੰਦੇ ਦਾ ਉਹਨੇ ਕਿਹਾ ਵੀ ਅਗਰ ਇਹ ਆਪਸ਼ਨ ਹੋਵੇ ਨਾ ਵੀ ਨਿਆਣਾ ਮੋਬਾਈਲ ਮੰਗਦਾ ਤੇ ਕੋਲਾ ਮੰਗਦਾ ਜਲ ਦਾ, ਉਹਨੇ ਕਿਹਾ ਜਲ ਦਾ ਕੋਲਾ ਨਿਆਣੇ ਨੂੰ ਦੇ ਦਿਓ, ਮੋਬਾਈਲ ਨਾ ਦਿਓ।
ਹਾਂ ਉਹੀ ਗੱਲ ਹੈ ਨਾ, ਹਾਂ। ਦੇਖੋ ਉਹਦੇ ਨਾਲ ਨਜ਼ਰ ਹਾਂ। ਜਾਰੀ ਬੱਚਿਆਂ ਦੀ, ਨਜ਼ਰ ਇੱਕ ਜਾਰੀ ਆ, ਫਿਰ ਉਹਦਾ ਦਿਮਾਗ ਦੇ ਵੀ ਅਸਰ ਦਿਮਾਗ ਬੜਾ ਨਾ ਇਨਕੇ ਮਸਲਾ ਵਾ ਕਿ ਉਹ ਨਿਆਣਿਆਂ ਦਾ ਮਾਹੌਲ ਨਾ ਪਹਿਲੇ ਨਿਆਣੇ ਦੀ ਫਿਕਰ ਇਹ ਹੁੰਦੀ ਸੀ ਯਾਰ ਨਿਆਣਾ ਬਾਹਰ ਗਿਆ ਆਇਆ ਨਹੀਂ ਹਲੇ ਤੱਕ। ਹੁਣ ਮਾਵਾਂ ਕਹਿੰਦੀਆਂ ਕਿਸੇ ਤਰ੍ਹਾਂ ਨਿਆਣਾ ਬਾਹਰ ਜਾਵੇ, ਉਹ ਕਹਿੰਦੇ ਕਮਰੇ 'ਚ ਹੀ ਪਿਆ, ਹਾਂਜੀ ਨਿਕਲਦੀ ਨਹੀਂ ਨਿਕਲ। ਫਿਰ ਉਹ ਸਕੂਲੋਂ ਆਉਂਦੇ ਆ ਟਿਊਸ਼ਨ ਤੇ, ਟਿਊਸ਼ਨ ਤੋਂ ਜਿਹੜਾ ਵਾ ਨਾ ਜਿੰਨਾ ਵੀ ਵਕਤ ਆ ਬਾਕੀ ਮੋਬਾਈਲ ਉਹ ਮੋਬਾਈਲਾਂ ਤੇ ਆ। ਔਰ ਅੱਛਾ ਇੱਕ ਹੋਰ ਨਿਆਣਿਆਂ ਦਾ ਦੇਖਿਆ ਕਿ ਦੋ ਨਿਆਣਿਆਂ ਦੇ ਦਰਮਿਆਨ ਸਿਰਫ ਸੁਲ੍ਹਾ ਉਦੋਂ ਹੁੰਦੀ ਆ ਵੀ ਜਦੋਂ ਇੱਕ ਮੋਬਾਈਲ ਹੋਵੇ ਤੇ ਦੋ ਨਿਆਣੇ ਹੋਣ, ਉਦੋਂ ਇਕੱਠੇ ਬਹਿ ਕੇ ਨਾ ਯਾਨੀ ਕਿ ਜਿਹੜਾ ਵਾ ਨਾ ਉਹਨੂੰ ਦੇਖਦੇ ਆ, ਵਰਨਾ ਬਾਕੀ ਜਿਹੜਾ ਵਾ ਨਾ ਕਿਸੇ ਮਾਮਲਾ ਤੇ ਫਿਰ ਇੱਕ ਬੰਦੇ ਜੇ ਕਿਤੇ ਵਿੱਚ ਥੋੜਾ ਬਹੁਤਾ ਕਰਦੇ ਵੀ ਐ ਇhtਜਾਜ, ਬੀਬੀਆਂ ਉਹ ਕਹਿੰਦੀਆਂ ਕਿ ਨਹੀਂ ਜੀ ਧਿਆਨੇ ਜਿਹੜਾ ਵਾ ਨਾ, ਮੈਂ ਕਹਿੰਦਾ ਜੇ ਇੱਕ ਜੀ ਰੋਕ ਰਿਹਾ ਨਾ ਤੇ ਦੂਜਾ ਜੀ ਕਹਿ ਰਿਹਾ ਵੀ ਨਾ ਕਰ ਨਾ ਕਰ। ਇਹ ਸਾਡਾ ਯਾਨੀ ਕਿ ਸਾਡੇ ਪਿਆਰ ਨੇ ਸਾਡੇ ਨਿਆਣਿਆਂ 'ਚ ਵਿਗਾੜ ਪੈਦਾ ਹੋ ਰਿਹਾ ਤੇ ਉਹਨਾਂ ਦੀ ਸਿਹਤ ਇਹਦੇ ਉੱਤੇ ਬੜਾ ਅਸਰ ਇਸ ਗੱਲ ਦਾ ਹੋ ਰਿਹਾ, ਤੁਸੀਂ ਮੰਨੋ ਭਾਵੇਂ ਨਾ ਮੰਨੋ। ਦੂਜੀ ਗੱਲ ਮੇਰੇ ਹਿਸਾਬ ਦੇ ਵਿੱਚ ਰਾਣਾ ਸਾਹਿਬ ਇੱਕ ਇਹ ਵੀ ਗੱਲ ਹੈਗੀ ਆ ਵੀ ਜਿਹੜੇ ਸਾਡਾ ਕਲਚਰ ਆ ਨਾ ਹੁਣ ਨਿਆਣਿਆਂ ਨੂੰ ਪੜ੍ਹਾਈ ਨੂੰ ਨਿਆਣਿਆਂ ਦੀ ਨੂੰ ਲੈ ਕੇ, ਉਹ ਸਾਡਾ ਹੋ ਗਿਆ ਆ ਜੀ ਇੰਗਲਿਸ਼ ਮੀਡੀਅਮ ਵੱਲੇ ਨੂੰ। ਵੀ ਬੱਚੇ ਜਿਹੜੇ ਆ ਹੁਣ ਸਰਕਾਰੀ ਸਕੂਲਾਂ 'ਚ ਹੈ ਨਹੀਂ, ਸਰਕਾਰੀ ਸਕੂਲ ਸੀ ਜਿਹੜੇ ਪਹਿਲਾਂ ਉਹਨਾਂ ਦੀ ਜੀ ਬਿਲਡਿੰਗਾਂ ਕੁਸ਼ਾਦਾ ਸੀਗੀਆਂ, ਖੁੱਲੇ ਸੀਗੇ, ਨਿਆਣੇ ਨੂੰ ਗਰਮੀ ਵੀ ਲੱਗਦੀ ਸੀ, ਧੁੱਪ ਵੀ ਮਹਿਸੂਸ ਕਰਦਾ ਸੀ, ਉਹਨੂੰ ਪਸੀਨਾ ਵੀ ਆਉਂਦਾ ਸੀ। ਹੁਣ ਨਿਆਣੇ ਜਿਹੜੇ ਬਿਹਤਰੀਨ ਸਕੂਲ ਆ ਉਹਨਾਂ ਦੇ ਨਿਆਣੇ ਏਸੀਆਂ 'ਚ ਬਹਿੰਦੇ ਆ ਤੇ ਜੇ ਸਰਦੀਆਂ ਤਾਂ ਹੀਟਰਾਂ 'ਚ ਬਹਿੰਦੇ ਆ, ਪੱਖੇ ਵੀ ਲੱਗੇ ਹੋਏ ਆ, ਕਮਰੇ ਤੋਂ ਬਾਹਰ ਨਿਆਣੇ ਕੋਈ ਨਹੀਂ, ਗਰਾਊਂਡ ਕੋਈ ਨਹੀਂ ਹੈਗੇ, ਬੱਚਿਆਂ ਦੀ ਐਕਟੀਵਿਟੀ ਕੋਈ ਨਹੀਂ ਹੈਗੀ, ਮੋਬਾਈਲ ਹੀ ਆ। ਗਰਾਊਂਡ ਵੀਰਾਨ ਹੋ ਗਏ ਆ ਤੇ ਮੈਡੀਕਲ ਸਟੋਰ ਤੇ ਹਸਪਤਾਲ ਜਿਹੜੇ ਆ ਨਾ ਆਬਾਦ ਹੋ ਗਏ ਆ। ਮੈਂ ਕਹਿ ਰਿਹਾ ਕਿ ਜਦੋਂ ਮੈਂ ਬੈਂਕ ਸੀ ਨਾ, ਮੈਨੂੰ 19 ਸਾਲ ਹੋ ਗਏ ਬੈਂਕ ਛੱਡੇ ਨੂੰ, ਤੇ ਕੋਈ 25-30 ਸਾਲ ਪਹਿਲੇ ਨਾ ਜਿਹੜੇ ਸਾਡੇ ਬੈਂਕ ਦੇ ਆਲੇ ਦੁਆਲੇ ਸਟੋਰ ਸੀ ਨਾ ਉਹ ਵਿਹਲੇ ਬੈਠੇ ਹੁੰਦੇ ਸੀ, ਤੇ ਗਰਮੀਆਂ ਦੀ ਧੁੱਪ 'ਚ ਨਾ ਬੈਂਕ 'ਚ ਏਸੀ ਹੁੰਦਾ ਸੀ, ਉਹ ਆ ਜਾਂਦੇ ਸੀ ਬੈਠ ਕੋਈ ਘੰਟਾ 2-2 ਘੰਟੇ ਨਾ। ਹੁਣ ਮੈਂ ਕਿਹਾ ਉਹਨਾਂ ਸਟੋਰਾਂ ਤੇ ਨਾ 10-10 ਬੰਦੇ ਆ, ਕਿਸੇ ਬੰਦੇ ਨੂੰ ਯਾਨੀ ਕਿ ਜਿਹੜਾ ਵਾ ਨਾ ਫੁਰਸਤ ਨਹੀਂ ਹੈ। ਮੈਂ ਕਹਿੰਦਾ ਕਿ ਤਰੱਕੀ ਜਿਹੜੀ ਹੈ ਨਾ ਸਿਰਫ ਮੈਡੀਕਲ ਸਟੋਰਾਂ ਨੇ ਕੀਤੀ ਆ ਜਾਂ ਆ ਜਿਹੜਾ ਪ੍ਰੈਕਟਿਸ ਵਾਲੇ ਡਾਕਟਰ ਆ ਨਾ ਇਹਨਾਂ ਨੇ ਕੀਤੀ ਆ, ਬਾਕੀ ਤਾਂ ਹਰ ਪਾਸੇ ਜਿਹੜਾ ਨਾ ਉਹ ਰਿਵਰਸ ਹੀ ਜਿਹੜਾ ਵਾ ਨਾ ਲੱਗਿਆ ਨਜ਼ਰ ਆਉਂਦਾ। ਤੇ ਜਾਂ ਫਿਰ ਤੁਸੀਂ ਖਾਣੇ ਜਿਹੜੇ ਬਾਹਰ ਖਾਣੇ ਵਾਲੇ ਜਿਹੜੇ ਨਾ ਇਹਨਾਂ ਕੋਲ ਤੁਹਾਨੂੰ ਕਿਤੇ ਰੌਣਕ ਨਜ਼ਰ ਆਏਗੀ, ਤੇ ਹੋਰ ਤਾਂ ਬਾਕੀ ਜਿਹੜੀ ਹੈ ਨਾ ਸੂਰਤ ਹਾਲ। ਅੱਛਾ ਫਿਰ ਉਹ ਬੱਚਿਆਂ ਵਾਲਾ ਨਾ ਜਿਹੜਾ ਵਾ, ਅਸੀਂ ਬੱਚਿਆਂ ਦਾ ਇਹ ਸਾਡੇ ਵੱਡਿਆਂ ਦਾ ਵੀ ਕਸੂਰ ਆ। ਹੁਣ ਜਦੋਂ ਮਾਂ ਜਾਂ ਬਾਪ ਘਰ 'ਚ ਮੋਬਾਈਲ ਇਸਤੇਮਾਲ ਕਰੇਗਾ ਨਿਆਣੇ ਦੇ ਸਾਹਮਣੇ, ਆਟੋਮੈਟਿਕਲੀ ਨਿਆਣਾ ਵੀ ਮੋਬਾਈਲ ਜਿਹੜਾ ਵਾ ਨਾ, ਹੁਣ ਮਾਵਾਂ ਨੂੰ ਇਹ ਚਾਹੀਦਾ ਕਿ ਕਮ ਅਜ਼ ਕਮ ਨਾ ਮੋਬਾਈਲ ਉਹਨਾਂ ਨੇ ਜੇ ਇਸਤੇਮਾਲ ਕਰਨਾ ਨਾ ਉਦੋਂ ਇਸਤੇਮਾਲ ਕਰਨ ਜਦੋਂ ਕਿ ਨਿਆਣੇ ਸਕੂਲੇ ਗਏ ਹੁੰਦੇ ਆ ਆਪਣੇ ਕੰਮਕਾਰ ਤੋਂ ਨਾ ਫੜ। ਆਹ ਹੁਣ ਰਾਤ ਨੂੰ ਜਦੋਂ ਨਾ ਮਾਂ ਮੋਬਾਈਲ ਲੈ ਕੇ ਬਹਿ ਜਾਂਦੀ, ਇੱਕ ਨਿਆਣਾ ਸੱਜੇ ਤੇ ਇੱਕ ਨਿਆਣਾ ਖੱਬੇ, ਉਹਦੇ ਮੈਂ ਕਹਿੰਦਾ ਮੇਲਾ ਲੱਗਿਆ ਹੁੰਦਾ ਮੇਲਾ, ਇੱਕ ਮੋਬਾਈਲ ਆ 4-5 ਨਿਆਣੇ ਆ, ਉਹ ਸਾਰੇ ਜਨਾਬ ਇੰਜ ਕਰਕੇ ਉਹਦੇ ਤੇ ਤੁਸੀਂ ਜੋ ਮਰਜ਼ੀ ਕਰੀ ਜਾਓ, ਨਿਆਣਿਆਂ ਨੂੰ ਪਤਾ। ਫਿਰ ਇਸ ਤਰ੍ਹਾਂ ਹੀ ਜਾਂ ਫਿਰ ਰਾਣਾ ਸਾਹਿਬ ਟਾਈਮ ਦੇ ਦਿਓ ਤੁਸੀਂ 1 ਘੰਟਾ ਨਿਆਣਿਆਂ ਨੂੰ, ਚਲੋ ਅੱਧਾ ਘੰਟਾ। ਫਿਰ ਇੱਕ ਜਿਹੜਾ ਬੜਿਆਂ ਦਾ ਇਸ਼ੂ ਇਸ ਤਰ੍ਹਾਂ ਬੰਦਿਆਂ ਦਾ, ਉਹ ਵੀ ਹਰ ਟਾਈਮ ਯਾਨੀ ਕਿ ਜਿਹੜਾ ਨਾ ਕੋਸ਼ਿਸ਼ ਕਰੋ ਕਿ ਬਜਾਏ ਕਿ ਜ਼ਬਾਨੀ ਕਹਿਣੇ ਦੇ ਨਾ ਨਿਆਣੇ ਨੂੰ ਵੀ ਇਹ ਹਟ ਜਾਓ। ਹੁਣ ਮੈਂ ਜਦੋਂ ਮੈਂ ਕਿਤਾਬ ਪੜ੍ਹ ਰਿਹਾ ਹੁੰਦਾ ਨਾ, ਮੇਰੀ ਉਹ ਛੋਟੀ ਭਤੀਜੀ ਹੈ ਜਿਹੜੀ 6 ਸਾਲ ਦੀ, ਉਹ ਕਈ ਵਾਰੀ ਬਗੈਰ ਕਹੇ ਆਪਣੀਆਂ ਕਿਤਾਬਾਂ ਨਾ ਚੱਕ ਕੇ ਲੈ ਜਾਂਦੀ ਆ, ਤੇ ਉਹ ਵੀ ਆਪਣਾ ਨਾ ਲਿਖਣਾ ਲੁਖਣਾ ਸ਼ੁਰੂ ਕਰ ਦਿੰਦੀ ਹੈ। ਤੇ ਜੇ ਉਹ ਮੋਬਾਈਲ ਮੈਂ ਲੈ ਕੇ ਬੈਠੂੰਗਾ ਤੇ ਫਿਰ ਉਹਦਾ ਇਹੀ ਹੁੰਦਾ ਝਟਕ ਬਾਅਦ ਵੀ ਸਾਬੂ ਫਿਰ ਮੋਬਾਈਲ ਜੋ ਹੈ ਨਾ ਮੁਝੇ ਤੇ ਫਿਰ ਮੈਂ ਕੋਸ਼ਿਸ਼ ਕਰਦਾ ਕਿ ਘੱਟ ਮੋਬਾਈਲ ਜਿਹੜਾ ਵਾ ਨਾ ਇਸਤੇਮਾਲ ਕਰਾਂ। ਅਗਰ ਇੱਕ ਨਿਆਣਾ ਤੁਹਾਡਾ ਮੰਗ ਰਿਹਾ ਵਾ ਨਸ਼ੇ ਵਾਲੀ ਸ਼ੈ ਤੇ ਕਿਹੜਾ ਅਕਲਮੰਦ ਮਾਂ-ਬਾਪ ਆ ਜਿਹੜਾ ਆਪਣੇ ਨਿਆਣੇ ਨੂੰ ਨਾ ਕੋਈ ਨਸ਼ੇ ਵਾਲੀ ਸ਼ੈ ਦੇਗਾ? ਭਾਵੇਂ ਨਿਆਣਾ ਮੈਂ ਕਹਿੰਦਾ ਕਿ 20 ਸਾਲ ਦਾ 25 ਸਾਲ ਦਾ ਵੀ ਹੋਵੇ, ਜਾਂ ਤਾਂ ਮੈਨੂੰ ਕੋਈ ਐਸੀ ਮਾਂ-ਬਾਪ ਲਿਆ ਦਿਓ, ਦਿਖਾ ਦਿਓ ਕਿ ਜਿਹੜਾ ਆਪਣੇ ਨਾ 20-25 ਸਾਲ ਦੇ ਨਿਆਣੇ ਨੂੰ ਹੱਸੀ ਖੁਸ਼ੀ ਉਹ ਕਹੇ ਵੀ ਇਹਨੂੰ ਚਰਸ ਦੇ ਦਿਓ, ਇਹਨੂੰ ਜਿਹੜਾ ਨਾ ਪਾਊਡਰ ਦੇ ਦਿਓ, ਇਹਨੂੰ ਆਈਸ ਦੇ ਦਿਓ, ਫਿਰ ਮੈਂ ਕਹਿੰਦਾ ਕਿ ਠੀਕ ਹੈ ਜੀ ਮੋਬਾਈਲ ਵੀ ਦਿੱਤੀ ਰੱਖੋ, ਕੋਈ ਨਹੀਂ ਹਰ ਜਾ। ਨਹੀਂ ਸਹੀ ਗੱਲ ਹੈ ਤੁਹਾਡੀ। ਹਾਂਜੀ, ਇਹ ਵੀਡੀਓ ਬਣਾਉਣ ਦਾ ਮਕਸਦ ਇਹ ਕਤੀ ਨਹੀਂ ਹੈਗਾ ਕਿ ਅਸੀਂ ਆਪਣੇ ਨਿਆਣਿਆਂ ਨਾਲ ਪਿਆਰ ਨਾ ਕਰੀਏ, ਪਿਆਰ ਵੱਧ ਤੋਂ ਵੱਧ ਕਰੋ, ਲੇਕਿਨ ਉਹਨਾਂ ਦੀ ਸਿਹਤ ਦਾ ਖਿਆਲ ਰੱਖੋ। ਦੇਖੋ ਵੀ ਸਾਡੇ ਬੱਚੇ ਖਾ ਕੀ ਰਹੇ ਆ,
ਇਹ ਜਿਹੜੀਆਂ ਸਪੈਗਟੀ ਨੂਡਲ ਤੇ ਇਹ ਜਿਹੜਾ ਇਹ ਚੱਲ ਰਿਹਾ ਇਹ ਸਿਸਟਮ ਮੈਕਰੋਨੀ ਸਾਰਾ ਕੁਝ ਇਹ ਵੀ ਦਿਓ ਬੱਚਿਆਂ ਨੂੰ ਇੱਕ ਅੱਧੀ ਵਾਰੀ ਹਫਤੇ ਦੇ ਵਿੱਚ। ਲੇਕਿਨ ਬੱਚਿਆਂ ਦੀ ਜਿਹੜੀ ਬੇਸਿਕ ਖੁਰਾਕ ਆ ਨਾ ਜੀ, ਉਹਦੇ ਉੱਤੇ ਦੁੱਧ ਦੇ ਉੱਤੇ ਖਾਸ ਤੌਰ ਦੇ ਉੱਤੇ 13 ਸਾਲ ਤੱਕ ਨਿਆਣੇ ਨੂੰ ਦੁੱਧ ਦੀ ਬੜੀ ਲੋੜ ਆ। ਤੇ ਅੱਜ ਕੱਲ ਦੇ ਬੱਚੇ ਦੁੱਧ ਤੋਂ ਇੰਜ ਭੱਜਦੇ ਆ ਜਿਵੇਂ ਪਿਸਤੌਲ ਆ। ਮੈਂ ਕਹਿੰਦਾ ਕਿ ਹੁਣ ਤੁਸੀਂ ਨਾ ਕੋਈ ਮੈਨੂੰ ਇਸ ਤਰ੍ਹਾਂ ਦਾ ਨਿਆਣਾ ਲੱਭ ਕੇ ਦਿਖਾਓ ਜਿਹੜਾ ਕਿ 6ਵੀਂ 7ਵੀਂ ਵਾਲਾ ਹੋਵੇ ਔਰ 4 ਕਿਲੋਮੀਟਰ ਸਵੇਰੇ ਪੈਦਲ ਟੁਰੇ ਤੇ 4 ਕਿਲੋਮੀਟਰ ਸ਼ਾਮੀ ਪੈਦਲ ਟੁਰੇ। ਨਹੀਂ ਚਾਹੁੰਦੇ ਤੁਸੀਂ ਸਾਰੇ ਸਕੂਲ ਤੋਂ ਨਾ ਮੈਨੂੰ ਨਿਆਣੇ ਬਾਹਰ ਹੀ ਨਹੀਂ ਨਿਕਲਦੇ ਰਾਣਾ ਸਾਹਿਬ, ਘਰੋਂ ਹੀ ਨਹੀਂ ਨਿਕਲਦੇ, ਕੱਢਿਆ ਨਹੀਂ ਨਿਕਲ ਰਹੇ। ਵੀ ਕਹਿੰਦੇ ਵੀ ਬਾਹਰ ਕੋਈ ਦੋਸਤੀ ਕਰੋ, ਕਹਿੰਦੇ ਸਾਨੂੰ ਜ਼ਰੂਰਤ ਹੀ ਨਹੀਂ। ਹਾਂ ਮੋਟਰਸਾਈਕਲ ਤੇ ਸਾਈਕਲ ਤੇ ਓਏ ਬੜਾ ਜਨਾਬ ਜੀ ਉਹ ਹੈਗਾ ਆ। ਇਹ ਇੱਕ ਤਾਂ ਨਿਆਣਿਆਂ ਦੀ ਮੋਬਾਈਲ ਤੋਂ ਇੱਕ ਘਰ ਦੇ ਵਿੱਚ ਇੱਕ ਤਰਤੀਬ ਬਣਾਓ, ਇੱਕ ਚਾਰਟ ਬਣਾਓ। ਮੈਂ ਤਾਂ ਇਹ ਕਹਿੰਨਾ ਵੀ ਇੱਕ ਚਾਰਟ ਬਣਿਆ ਹੋਣਾ ਚਾਹੀਦਾ ਵੀ ਇਸ ਦਿਨ ਆ ਫਲਾਣੀ ਸ਼ੈ ਪਕੜੀਆਂ, ਨਿਆਣੇ ਨੂੰ ਉਸ ਗੱਲ ਤੇ ਬਜ਼ਿੱਦ ਹੋ ਕੇ ਉਹ ਖੁਰਾਕ ਉਹਨੂੰ ਦਿਓ। ਤੇ ਦੂਸਰੇ ਨੰਬਰ ਦੇ ਉੱਤੇ ਮੋਬਾਈਲ ਅਗਰ ਦੇਣਾ ਵੀ ਹੈ ਤਾਂ ਉਹਦੀ ਕੋਈ ਟਾਈਮਿੰਗ ਹੋਵੇ ਵੀ ਆ ਘੰਟਾ ਜਾਂ ਅੱਧਾ ਘੰਟਾ ਭਾਈ ਆ ਫਲਾਣਾ ਟਾਈਮ ਜਿਹੜਾ ਆ ਤੇਰਾ ਨਾ। ਤੇ ਉਸ ਤੋਂ ਬਾਅਦ ਨਿਆਣਿਆਂ ਨੂੰ ਗਰਾਊਂਡ ਦੇ ਵਿੱਚ ਸਕੂਲੇ ਲੈ ਕੇ ਜਾਓ। ਸਾਡੇ ਪਿੰਡ ਦਾ ਸਕੂਲ ਇਸ ਟਾਈਮ ਰਾਣਾ ਸਾਹਿਬ ਬੜਾ ਸ਼ਾਨਦਾਰ ਹੋ ਗਿਆ ਹੈ। ਰਾਣਾ ਨਮਾਨ ਅਕਰਮ ਸਾਹਿਬ ਨੇ ਦਾਵਤ ਦਈ ਹੈ ਜੀ, ਅਸੀਂ ਤੁਹਾਨੂੰ ਵੀ ਆਪਣਾ ਸਕੂਲ ਜ਼ਰੂਰ ਦਿਖਾਵਾਂਗੇ। ਉਸ ਸਕੂਲ ਦੇ ਉੱਤੇ ਸਾਡਾ ਜਿਹੜਾ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਮੰਡੀ ਰਹਿਮੇ ਸ਼ਾਹ ਚੱਕ 452 ਉਹ ਵੀ ਵਿਰਾਨੀ ਹੋ ਗਈ ਸੀ 2-4। ਹੁਣ ਕਹਿੰਦੇ ਆ, ਮੇਰਾ ਤਾਂ ਉਧਰ ਚੱਕਰ ਨਹੀਂ ਲੱਗਾ ਹੈਗਾ ਵੀ 4-4 ਰਾਣਾ ਸਾਹਿਬ ਹਾਕੀ ਵੀ ਖੇਡੀ ਜਾ ਰਹੀ ਆ। ਉੱਥੇ ਜਨਾਬ ਫੁੱਟਬਾਲ ਵੀ ਖੇਡਿਆ ਜਾ ਰਿਹਾ, ਉੱਥੇ ਜਨਾਬੇ ਵਾਲੀ ਕ੍ਰਿਕਟ ਵੀ 3-3 4-4 ਯੂਨਿਟ ਲੱਗੇ ਹੋਏ ਆ। ਮਤਲਬ ਇਹ ਆ ਕਿ ਜੇ ਸਾਡੇ ਗਰਾਊਂਡ ਆਬਾਦ ਹੋਣਗੇ ਨਾ ਤੇ ਸਾਡੇ ਵਿਰਾਨ ਹੋਣਗੇ। ਬੱਚਿਆਂ ਦੀ ਖੁਦਾਰਾ ਆਪਣੇ ਨਿਆਣਿਆਂ ਦੀ ਇਹ ਜਿਹੜੀ ਸਾਡੀ ਪੋਧ ਆ ਨਾ, ਇਹਦਾ ਖਿਆਲ ਕਰੋ। ਹੋਰ ਨਹੀਂ ਤਾਂ 10 ਸਾਲਾਂ ਨੂੰ ਅਸੀਂ ਪਛਤਾਣਾ ਹੈ ਤੇ ਅਸੀਂ ਕਹਿਣਾ ਹੱਥ ਮਲਣੇ, ਅਸੀਂ ਕਹਿਣਾ ਵੀ ਜਿਹੜਾ ਨਾ ਵੀ ਦੇਖੋ ਦੋ ਚੀਜ਼ਾਂ ਨੇ ਜਿਹੜੀਆਂ ਨਿਆਣਿਆਂ ਨੂੰ ਦੁੱਧ ਆ ਨਾ ਜਿਹੜਾ ਉਹ ਅਗਰ ਡਾਇਰੈਕਟ ਦੁੱਧ ਨਹੀਂ, ਉਹਨਾਂ ਨੂੰ ਭਾਵੇਂ ਜਿਹੜਾ ਬਣਾ ਕੇ ਦਿਓ ਜੂਸ ਦੀ ਸ਼ਕਲ, ਮਿਲਕ ਸ਼ੇਕ ਦੀ ਸ਼ਕਲ ਚ, ਕਿਸੇ ਚੀਜ਼ ਚ, ਫਿਰ ਇਸ ਤਰੀ ਫਰੂਟ ਤੋਂ ਨਾ ਉਹਨਾਂ ਨੂੰ ਫਰੂਟ ਚਾਟ ਦੀ ਸ਼ਕਲ ਚ ਰਸ਼ੀਅਨ ਕੋਈ ਨਾ ਕੋਈ ਦੁਪਹਿਰੇ ਯਾਨੀ ਕਿ ਜਿਹੜਾ ਵਾ ਨਾ ਨਿਆਣਿਆਂ ਨੂੰ ਥੋੜਾ ਬਹੁਤਾ ਯਾਨੀ ਕਿ ਜਿਹੜਾ ਵਾ ਨਾ ਇਸ ਗੱਲ ਦਾ ਯਾਨੀ ਕਿ ਆਦੀ ਬਣਾਓ ਨਿਆਣਿਆਂ ਨੂੰ ਕਿ ਉਹਨਾਂ ਨੂੰ ਨਾ ਕੋਈ 100 ਗ੍ਰਾਮ ਕਮ ਅਜ਼ ਕਮ 100-200 ਗ੍ਰਾਮ ਫਰੂਟ ਜਿਹੜਾ ਵਾ ਨਾ ਉਹ ਖਾ ਸਕਦੇ ਹੁਣ। ਅੱਛਾ ਇਹ ਇੱਥੇ ਆ ਕੇ ਨਾ ਸਾਡੀ ਕੌਮ ਦਾ ਕਹਿੰਦੇ ਅਸੀਂ ਗਰੀਬ ਹਾਂ ਯਾਰ 100 ਰੁਪਏ ਦੀ ਦਰਜਨ ਕੇਲਿਆਂ ਦੀ ਆਂਦੀ ਆ। ਹਾਂਜੀ ਹੈ 80 ਰੁਪਏ ਦੀ ਹੁਣ ਤਾਂ ਜੀ। ਹਾਂ 80 ਰੁਪਏ ਦੀ ਉਹ 6 ਕੇਲੇ 50 ਰੁਪਏ ਦੇ ਬਣਦੇ ਆ। ਉਹ ਨਿਆਣਾ ਨਾ 50 ਰੁਪਏ ਦੇ ਪਾਪੜ ਲੈ ਆਉਂਦਾ ਬੇਸੁਰੇ ਤੇਲ ਦੇ ਵਿੱਚ ਜੀ, ਪਤਾ ਗਰੀਸ ਤੇਲ ਯਾਨੀ ਕਿ ਜਿਹੜਾ ਉਹਦੇ ਚ ਤਲੇ ਹੋਏ ਤਲੇ ਵੀ ਉਦੋਂ ਨਹੀਂ ਯਾਨੀ ਕਿ ਜਿਹੜਾ ਅੱਛਾ 1600 ਰੁਪਏ ਦਾ ਨਾ ਪੀਜ਼ਾ ਮਹੀਨੇ ਚ 2 ਵਾਰੀ ਖਾਣ ਨੂੰ ਯਾਨੀ ਕਿ ਗੁਰਬਤ ਕੋਈ ਨਹੀਂ ਆਉਂਦੀ। ਤੇ ਜੇ ਉਹ ਯਾਨੀ ਕਿ ਫਰੂਟ ਨੂੰ ਜਾਂ ਕੋਈ ਗੋਸ਼ਤ ਨੂੰ ਜਿਹੜਾ ਵਾ ਨਾ ਉੱਥੇ ਕਹਿੰਦੇ ਅਸੀਂ ਗਰੀਬ ਆ। ਯਾਨੀ ਕਿ ਤਰਜੀਹਾਤ ਨਹੀਂ ਠੀਕ ਹੈਗੀਆਂ। ਆਹ ਸੀ ਜੀ ਰਾਣਾ ਸਾਹਿਬ ਦਾ ਆਖਰੀ ਜਿਹੜਾ ਉਹਨਾਂ ਨੇ ਆਪਣਾ ਰਿਜ਼ਲਟ ਕੱਢਤਾ ਵੀ ਸਾਡੀ ਤਰਜੀਹਾਤ ਜਿਹੜੀਆਂ ਉਹ ਠੀਕ ਨਹੀਂ ਹੈਗੀਆਂ। ਤੇ ਸਾਡੀ ਜਿਹੜੀ ਉਸ ਉਮਰ ਆ ਨਾ ਜੀ, ਤੁਸੀਂ ਦੇਖ ਲਓ ਵੀ ਹਰ 5-7 ਸਾਲਾਂ ਬਾਅਦ ਉਹ ਘਟਦੀ ਆ ਰਹੀ ਆ। ਤੇ ਜਿਹੜੇ ਮੁਲਕਾਂ ਦੇ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਉਹਨਾਂ ਦੀ ਜਿਹੜੀ ਉਹਨਾਂ ਦੀ ਵੱਧ ਰਹੀ ਆ, ਉਹਨਾਂ ਦੀ ਵੱਧ ਰਹੀ ਹੈਗੀ ਆ। 85 ਚਲੇ ਗਏ। ਹਾਂਜੀ ਤੇ ਅਸੀਂ ਘਟਦੇ ਜਾ ਰਹੇ ਹਾਂ। ਤੇ ਬਸ ਜੀ ਇਹੀ ਸੀ ਕਿ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਸੀ ਜਿਹੜੀ ਤੁਹਾਡੇ ਤੱਕ ਪਹੁੰਚਾਤੀ ਆ। ਆਖਰ ਦੇ ਉੱਤੇ ਉਹੀ ਗੱਲ ਹੈਗੀ ਵੀ ਪੰਜਾਬੀ ਜਿੱਥੇ ਕਿਤੇ ਵੀ ਬੈਠਾ, ਪੰਜਾਬੀ ਜਿੱਥੇ ਕਿਤੇ ਵੀ ਬੋਲੀ ਜਾਂਦੀ ਆ। ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖਾ।